ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ, ਐਂਟੀਲੋਪ, ਬਲਜਿੰਦਰ ਸਿੰਘ ਨੇਜਰ, ਵੁੱਡਲੈਂਡ, ਦਲਜੀਤ ਸਿੰਘ ਮੰਡ, ਵਾਸ਼ਿੰਗਟਨ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸੈਨ ਹੋਜ਼ੇ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਰਤ ਵਿੱਚ ਕਹਿੰਦੇ ਮਜ਼ਦੂਰ ਮਰ ਰਹੇ ਨੇ ਅਤੇ ਸਿਆਸੀ ਲੋਕ ਰਾਜਨੀਤੀ ਕਰ ਰਹੇ ਨੇ। ਬਿਲਕੁਲ, ਲਾਸ਼ਾਂ ਤੇ ਰਾਜਨੀਤੀ ਹੁੰਦੀ ਹੈ। ਇਹੀ ਰਾਜਨੀਤੀ ਦਾ ਮੇਰੇ ਖਿਆਲ ਦੇ ਨਾਲ ਸਭ ਤੋਂ ਨੀਵਾਂ ਪੱਧਰ ਆ ਕਿ ਜਦੋਂ ਲਾਸ਼ਾਂ ਤੇ ਰਾਜਨੀਤੀ ਹੋਣ ਲੱਗ ਜਾਂਦੀ ਹੈ ਨਾ, ਤਾਂ ਸਮਝ ਲਓ ਰਾਜਨੀਤੀ ਖੁਦ ਲਾਸ਼ ਬਣ ਚੁੱਕੀ ਹੈ, ਜਿਉਂਦੀ ਲਾਸ਼ ਬਣ ਚੁੱਕੀ ਹੈ। ਤਾਂ ਇਸ ਵੇਲੇ ਸਾਡੇ ਲੋਕ ਇਸ ਜਿਉਂਦੀ ਲਾਸ਼ ਨੂੰ ਢੋ ਰਹੇ ਆ ਤੇ ਇਸ ਧੋਂਦੀ ਲਾਸ਼ ਨੂੰ ਉਹ ਚੱਕ ਚੱਕ ਕੇ ਖੁਦ ਵੀ ਇੱਕ ਲਾਸ਼ ਹੀ ਬਣਦੇ ਜਾ ਰਹੇ ਆ। ਤਾਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਸੜਕਾਂ ਤੇ ਜਾਂਦੇ ਮਜ਼ਦੂਰਾਂ ਵੱਲ ਝਾਕੀਏ ਨਾ, ਕਲੇਜਾ ਮੂੰਹ ਨੂੰ ਆਉਂਦਾ। ਇੱਕ ਮਜ਼ਦੂਰ ਨੇ, ਮੈਂ ਤੁਹਾਨੂੰ ਮਜ਼ਦੂਰਾਂ ਦੀਆਂ ਇੱਕ ਦੋ ਕਹਾਣੀਆਂ ਸੁਣਾ ਕੇ ਅੱਗੇ ਚਲੋ ਗੱਲ ਨੂੰ ਤੋਰ ਦਿੰਦਾ। ਇੱਕ ਮਜ਼ਦੂਰ ਦੀ ਫੋਟੋ ਆਈ ਆ, ਸਾਈਕਲ ਚਲਾਈ ਜਾ ਰਿਹਾ। ਉਹ ਜਿਹੜਾ ਹੁੰਦਾ ਨਾ ਹੈਂਡਲ ਦੇ ਥੱਲੇ ਡੰਡਾ ਹੁੰਦਾ, ਡੰਡੇ ਦੇ ਨਾਲ ਇੱਕ ਬੋਰਾ ਵੱਜਾ। ਬੋਰੇ ਦੇ ਵਿੱਚ ਇੱਕ ਕੁਛ ਮਹੀਨਿਆਂ ਦੀ ਬੱਚੀ ਆ, ਜਿਹੜੀ ਕੈਮਰਾਮੈਨ ਵੱਲ ਝਾਕ ਰਹੀ ਆ। PTI ਦੇ ਕੈਮਰਾਮੈਨ ਨੇ, ਫੋਟੋ ਜਰਨਲਿਸਟ ਨੇ ਫੋਟੋ ਕੀਤੀ ਆ। ਤਾਂ ਉਸ ਫੋਟੋ ਨੂੰ ਜਦੋਂ ਤੁਸੀਂ ਦੇਖਦੇ ਹੋ ਤੇ ਰੁੱਗ ਭਰਿਆ ਜਾਂਦਾ ਹੈ ਕਿ ਵਾਹ ਮੌਲਾ ਵਾਹ, ਕਿ ਐਸੇ ਲੋਕ ਵੀ ਆ ਜਿਹੜੇ ਕਪੂਰਥਲਾ ਤੋਂ ਬਿਹਾਰ ਤੱਕ ਸਾਈਕਲ ਤੇ ਜਾ ਰਹੇ ਆ। ਅਸੀਂ ਸੋਚ ਹੀ ਨਹੀਂ ਸਕਦੇ, ਅਸੀਂ ਮੇਰੇ ਖਿਆਲ ਦੇ ਨਾਲ ਕਲਪਨਾ ਹੀ ਨਹੀਂ ਕਰ ਸਕਦੇ ਕਿ ਅਸੀਂ ਇਹੋ ਜਿਹਾ ਸਫ਼ਰ ਵੀ ਤੈਅ ਕਰ ਸਕਦੇ ਹਾਂ ਜਦੋਂ 40 ਤੱਕ ਤਾਪਮਾਨ ਹੋਇਆ ਪਿਆ, ਟੈਂਪਰੇਚਰ ਆ, ਜਦੋਂ ਸੜਕ ਤਪੀ ਹੋਵੇ, ਜਦੋਂ ਤੁਹਾਡੇ ਕੋਲ ਕੁਛ ਖਾਣ ਨੂੰ ਨਾ ਹੋਵੇ, ਜਦੋਂ ਰਸਤੇ ਦੇ ਵਿੱਚ ਕੋਈ ਉਮੀਦ ਨਾ ਹੋਵੇ, ਤੁਸੀਂ ਹੋਪਲੈਸ ਹੋਵੋ, ਬਿਮਾਰੀ ਦਾ ਡਰ ਹੋਵੇ, ਤਾਂ ਤੁਸੀਂ ਸਾਈਕਲ ਤੇ ਜਾ ਰਹੇ ਹੋ ਔਰ ਬੱਚੇ ਬੋਰਿਆਂ 'ਚ ਪਏ ਆ। ਇਸ ਤੋਂ ਵੱਡਾ ਵਕਤ ਬੰਦੇ ਲਈ ਕੀ ਹੋਊਗਾ? ਮੇਰਾ ਨਹੀਂ ਮੰਨਣਾ ਕਿ ਕੋਈ ਇਹ ਤੋਂ ਬੁਰਾ ਵਕਤ ਹੋ ਸਕਦਾ ਕਿਸੇ ਬਾਪ ਲਈ ਕਿ ਬੱਚਾ ਬੋਰੀ 'ਚ ਪਾਇਆ ਹੋਵੇ। ਇਸ ਤੋਂ ਇਲਾਵਾ ਤੁਸੀਂ ਤਸਵੀਰਾਂ ਦੇਖਦੇ ਹੋਗੇ। ਇੱਕ ਮੈਂ ਹੋਰ ਤੁਹਾਡੇ ਨਾਲ ਕਹਾਣੀ ਸ਼ੇਅਰ ਕਰਦਾ ਮਜ਼ਦੂਰਾਂ ਦੀ, ਇਸ ਤੋਂ ਬਾਅਦ ਸਿਆਸਤ ਦੀਆਂ ਗੱਲਾਂ ਹੋ ਜਾਣਗੀਆਂ। ਸਿਆਸਤ ਦੀਆਂ ਗੱਲਾਂ ਤੇ ਵੈਸੇ ਬਹੁਤ ਹੁੰਦੀਆਂ, ਉਹਨਾਂ ਲੋਕਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਨੂੰ ਬਣਾਇਆ, ਜਿਨ੍ਹਾਂ ਲੋਕਾਂ ਨੇ ਸੜਕਾਂ ਬਣਾਈਆਂ ਪਰ ਉਹਨਾਂ ਵਾਸਤੇ ਕੋਈ ਵਾਹਨ ਨਹੀਂ ਹੈ, ਕੋਈ ਵਹੀਕਲ ਨਹੀਂ ਹੈ। ਜਿਨ੍ਹਾਂ ਲੋਕਾਂ ਨੇ ਫਸਲਾਂ ਉਗਾਈਆਂ ਉਹਨਾਂ ਵਾਸਤੇ ਅੱਜ ਦਾਣਾ ਨਹੀਂ, ਉਹਨਾਂ ਦੇ ਖਾਣ ਨੂੰ ਫਾਕੇ ਆ। ਜਿਨ੍ਹਾਂ ਲੋਕਾਂ ਨੇ ਆਲੀਸ਼ਾਨ ਮਹਿਲ ਬਣਾਇਆ, ਜੋ ਉਹਨਾਂ ਵਾਸਤੇ ਇੱਕ ਝੋਪੜੀ ਤੱਕ ਵੀ ਨਹੀਂ। ਸੋ ਇੱਕ ਮਜ਼ਦੂਰ ਇੱਕ ਸਾਈਕਲ ਚੋਰੀ ਕਰਦਾ ਹੈ, ਸੱਚੀ ਕਹਾਣੀ ਹੈ। ਔਰ ਸਾਈਕਲ ਚੋਰੀ ਕਰਕੇ ਉਹ ਇੱਕ ਚਿੱਠੀ ਲਿਖ ਜਾਂਦਾ ਹੈ। ਚਿੱਠੀ ਦਾ ਮਜ਼ਮੂਨ ਇਹ ਆ, मैं उन्हें चिट्ठी जो हिंदी च लिखी है मैं तो हूबहू सुना देना। उन्हें आख्या, नमस्ते जी, मैं आपकी साइकिल लेकर जा रहा हूँ, हो सके तो मुझे माफ कर देना जी, क्योंकि मेरे पास कोई साधन नहीं है, मेरा एक बच्चा है, उसके लिए मुझे ऐसा करना पड़ा क्योंकि वो दिव्यांग है। दिव्यांग भाव अंगहीन है, चल नहीं सकता, हमें बरेली तक जाना है। आपका कसूरवार एक यात्री मजदूर ऐब मजबूर मोहम्मद इकबाल खान बरेली। उन्हें अपना ना लिख के चिट्ठी चिपका दी कि चोरी करना हुण इस टाइम मेरा शौक नहीं, मेरी मजबूरी है, क्योंकि मेरा बच्चा तुर नहीं सकता, मैं जाना है। तुसी आप ही देख लो कि कैसा वक्त है कि मापियां नूं चोरी करनी पै रही है और जमीर मार के चोरी करनी पै रही है बच्चों वास्ते, बच्चों नूं बचाउण वास्ते, अपने आप नूं दाਅ ते लाउण वास्ते। तो खैर इस दौर दे विच जे गंदी राजनीति हो रही है तो उस तो गंदी कोई चीज़ है ही नहीं है संसार दे विच। तो राजनीति किद्दां हो रही है? हुण मैं यूपी की गल कर दिना, उत्थे दी सरकार और कांग्रेस आमो सामने है। ਹੁਣ ਇਹਨਾਂ ਦਾ ਆਮੋ ਸਾਹਮਣਾ ਕਿਉਂ ਹੈ? ਦੇਖੋ, ਹੁਣ ਪਿੱਛੇ ਜੇ ਔਰੀਆ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਹਦੇ ਵਿੱਚ 25-26 ਮਜ਼ਦੂਰ ਮੇਰੇ ਖਿਆਲ ਦੇ ਨਾਲ ਮਰ ਗਏ ਸਨ, ਸ਼ਾਇਦ 24 ਸਨ। ਤਾਂ
ਉਹ ਜਿਹੜੇ ਮਜ਼ਦੂਰ ਮਰੇ ਆ, ਹੁਣ ਕਾਂਗਰਸ ਵਾਲੇ ਕਹਿੰਦੇ ਜੀ ਕਿ ਇਹਨਾਂ ਨੇ ਉੱਥੋਂ 2-3 ਬੱਸਾਂ ਭੇਜਤੀਆਂ ਸੀ, ਐਵੇਂ ਡਰਾਮਾ ਜਿਹਾ ਕਰ ਦਿੱਤਾ, ਬੱਸਾਂ ਬਾਰਡਰ ਤੋਂ ਇਹ ਮੋੜ ਕੇ ਲੈ ਕੇ ਫਰਾਰ ਹੋ ਗਏ, ਉੱਥੋਂ ਬੱਸਾਂ ਤੋਂ ਇਹਨਾਂ ਨੂੰ ਲਾ ਕੇ ਗਾਂ ਉਹਨਾਂ ਨੂੰ ਟਰੱਕ ਤੇ ਚੜ੍ਹਨਾ ਪਿਆ, ਗਾਂ ਮਰ ਗਏ। ਮਤਲਬ ਕਿ ਕਸੂਰਵਾਰ ਕਾਂਗਰਸ ਆ, ਉਹਨਾਂ ਦਾ ਮੰਨਣਾ। ਤਾਂ ਦੂਜੇ ਪਾਸੇ ਹੁਣ ਜਿਹੜੀ ਬੀਬੀ ਹੈਗੀ ਆ ਪ੍ਰਿਯੰਕਾ, ਉਹ ਕਹਿੰਦੀ ਆ ਕਿ ਅਸੀਂ ਇਹਨਾਂ ਨੂੰ ਕਿਹਾ ਕਿ 1000 ਬੱਸ ਅਸੀਂ ਭੇਜਦੇ ਆ ਯੂਪੀ ਦੇ ਵਿੱਚ, ਪਰ ਇਹ ਸਾਨੂੰ ਅੱਗੋਂ ਅਲਾਓ ਹੀ ਨਹੀਂ ਕਰਦੇ। ਉਹ ਕਹਿੰਦੇ ਜੀ ਕਿ ਇਹਨਾਂ ਨੇ ਸਾਨੂੰ ਕੋਈ ਸੂਚੀ ਨਹੀਂ ਦਿੱਤੀ। ਅਸੀਂ ਅੱਜ ਵੀ ਕਹਿੰਦੇ ਆ ਕਿ ਲਿਆਓ ਡਰਾਈਵਰ ਕੰਡਕਟਰਾਂ ਦੇ ਨਾਮ, ਦੱਸੋ ਕੌਣ ਆ ਜਿਹੜਾ ਬੱਸਾਂ ਨੂੰ ਲੈ ਕੇ ਆਊਗਾ, ਭੇਜੋ ਸੂਚੀ। ਸੋ ਅੱਜ ਇਹਨਾਂ ਦਾ ਆਰ ਪਾਰ ਦਾ ਖੇਡ ਹੋ ਗਿਆ। ਇਹ ਕਹਿੰਦੇ ਆ ਕਿ ਸੂਚੀ ਦਿਓ ਤੇ ਇੱਧਰ ਆ ਜਾਓ, ਲਿਆਓ ਜਿੱਥੋਂ ਬੱਸਾਂ ਲਿਆਉਣੀਆਂ ਤੁਸੀਂ। ਤਾਂ ਐਸੀ ਰਾਜਨੀਤੀ ਜਿਹੜੀ ਇਹਨਾਂ ਦੀ ਚੱਲੀ ਜਾਂਦੀ ਆ, ਪਰ ਮੇਰੇ ਖਿਆਲ ਦੇ ਨਾਲ ਬਹੁਤ ਹੀ ਇਸ ਵੇਲੇ ਇਹ ਭੱਦਾ ਮਜ਼ਾਕ ਹੈ ਕਿ ਸੁਪਰੀਮ ਕੋਰਟ ਵੀ ਮਜ਼ਾਕ ਜਿਹਾ ਕਰਦੀ ਆ, ਕੇਂਦਰ ਸਰਕਾਰ ਵੀ ਕਰਦੀ ਆ, ਯੂਪੀ ਦੀ ਸਥਾਨਕ ਸਰਕਾਰ ਵੀ ਕਰਦੀ ਆ, ਔਰ ਤਕਦੀਰ ਨੇ ਤੇ ਕੀਤਾ ਹੀ ਕੀਤਾ ਇਹਨਾਂ ਲੋਕਾਂ ਦੇ ਨਾਲ ਮਜ਼ਾਕ। ਸੋ ਮਜ਼ਾਕ ਬਣ ਕੇ ਰਹਿ ਗਿਆ ਇਸ ਸਿਆਸੀ ਤਮਾਸ਼ੇ ਦੇ ਦਰਮਿਆਨ। ਕੋਈ ਕਹਿੰਦਾ ਕਿ ਅਸੀਂ 1000 ਬੱਸ ਘੱਲ ਦੇਵਾਂਗੇ, ਅਸੀਂ ਤੁਹਾਡਾ ਕਿਰਾਇਆ ਭਰ ਦੇਵਾਂਗੇ, ਫਲਾਂ ਕਰ ਦਿਆਂਗੇ, ਧਮਕਾਣ ਕਰ ਦਿਆਂਗੇ। ਔਰ ਤੁਸੀਂ ਵੇਖਿਆ ਨਾ ਕਿ ਰਾਜਾ ਵੜਿੰਗ ਕੀ ਕਰਤੂਤ ਕਰਦਾ ਪਿਆ ਸੀਗਾ ਕਿ ਜਦ ਮਜ਼ਦੂਰ ਜਾ ਰਹੇ ਸੀ ਉਹਨਾਂ ਨੂੰ ਪੰਫਲੇਟ ਫੜਾ ਰਿਹਾ ਸੀਗਾ ਕਿ ਤੁਹਾਨੂੰ ਸੋਨੀਆ ਗਾਂਧੀ ਘੱਲ ਰਹੀ ਆ, ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਘੱਲ ਰਿਹਾ। ਮਤਲਬ ਕਿ ਉੱਥੇ ਵੀ ਰਾਜਨੀਤੀ, ਉੱਥੇ ਵੀ ਰਾਜਨੀਤੀ। ਸੋ ਇਹ ਰਾਜਨੀਤੀ ਦੀ ਖੇਡ ਹੈ, ਪਰ ਜੋ ਵੀ ਹੈ ਬਹੁਤ ਬੁਰੀ ਖੇਡ ਇਸ ਵੇਲੇ ਚੱਲਦਾ ਪਿਆ ਇਹ ਕਿ ਜਿਹੜਾ ਵੀ ਬੰਦਾ ਹੈ ਉਹ ਆਪਣੇ ਸਿਰ ਜ਼ਿੰਮੇਵਾਰੀ ਨਹੀਂ ਲੈਂਦਾ, ਬਸ ਤੇ ਬਸ ਕ੍ਰੈਡਿਟ ਲੈਣ ਦੀ ਹੋੜ ਆ। ਪਰ ਇੱਦਾਂ ਨਹੀਂ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤੇ ਇਹੀ ਕਰਨਾ ਚਾਹੀਦਾ ਕਿ ਇਹਨਾਂ ਮਜ਼ਦੂਰਾਂ ਵਾਸਤੇ ਕੁਛ ਨਾ ਕੁਛ ਹੱਲ ਕੱਢਿਆ ਜਾਵੇ। ਹੱਲ ਦੀ ਕੜੀ ਬਹੁਤ ਲੱਖਾਂ ਮਜ਼ਦੂਰ ਆ ਜਿਹੜੇ ਜਾਨੀ ਉਹ ਵਿਰਵੇ ਆ, ਗੱਡੀਆਂ ਤੋਂ, ਸਾਧਨਾਂ ਤੋਂ, ਉਹਨਾਂ ਨੂੰ ਕੱਖ ਨਹੀਂ ਮਿਲ ਰਿਹਾ। ਤਾਂ ਖੈਰ ਇਸ ਚੀਜ਼ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਕੁਛ ਹੋਰ ਜਿਹੜੀਆਂ ਹੈਡਲਾਈਨਸ ਨੇ ਅੱਜ ਦੀਆਂ ਉਹਨਾਂ ਤੇ ਝਾਤ ਪਾ ਲਈਏ ਜੀ। ਤਾਂ ਜ਼ਬਰਦਸਤ ਸਟ੍ਰੈਸ ਹੈ ਅਮਰੀਕਾ ਚਾਈਨਾ ਦੇ ਰਿਸ਼ਤਿਆਂ ਦੀ, ਤੁਹਾਨੂੰ ਪਤਾ ਹੀ ਆ। ਤਾਂ WHO ਕੀ ਆ ਕਿ ਇੱਕ ਮਤਲਬ ਕਿ ਇਹਨਾਂ ਦੀ ਉਹ ਬੋਡੀ ਆ, ਤਾਂ ਉਹਦਾ ਹੁਣ ਸੰਮੇਲਨ ਜਿਹੜਾ ਹੋਣਾ WHO ਦਾ, ਤਾਂ ਉਹਦੇ ਵਿੱਚ ਬਹੁਤ ਜ਼ਬਰਦਸਤ ਕਹਿੰਦੇ ਆ ਕਿ ਟੱਕਰ ਹੋ ਸਕਦੀ ਹੈ। ਔਰ ਸਿਰਫ 2 ਦਿਨ ਦਾ ਹੀ ਆ, 2 ਦਿਨ ਦਾ ਹੀ ਹੈ, ਨਹੀਂ ਤਾਂ ਅਮੂਮਨ ਇਹ 2-3 ਹਫ਼ਤਿਆਂ ਦਾ ਰੱਖਿਆ ਜਾਂਦਾ ਸੰਮੇਲਨ। ਤਾਂ ਇਸ ਵਾਰੀ ਸਥਿਤੀਆਂ ਥੋੜ੍ਹੀਆਂ ਜਿਹੀਆਂ ਬਦਲੀਆਂ। ਉਹਨਾਂ 2 ਦਿਨਾਂ ਦੇ ਵਿੱਚ ਅਮਰੀਕਾ, ਉਹਦੇ ਸਾਥੀ ਆਸਟ੍ਰੇਲੀਆ, ਕੈਨੇਡਾ, ਹੁਣ ਤੇ ਨਿਊਜ਼ੀਲੈਂਡ ਵੀ ਆ ਗਿਆ ਕਤਰਾਂ ਨਾਲ, ਜਾਪਾਨ ਹੈ ਹੀ ਹੈ, ਫਿਰ ਜਰਮਨ ਤੱਕ। ਮਤਲਬ ਕਿ ਕਾਫੀ ਵੱਡਾ ਗਰੁੱਪ ਹੈ ਜਿਹੜਾ ਚਾਈਨਾ ਦੇ ਨਾਲ ਉੱਥੇ ਝੱਟ ਲਊਗਾ। ਤਾਂ ਕੀ ਬਣੂਗਾ ਸਾਰਿਆਂ ਦੀ ਉਹਦੇ ਤੇ ਨਿਗਾਹ ਰਹੂਗੀ। ਤਾਈਵਾਨ ਦਾ ਕੀ ਬਣਦਾ, ਕਿਉਂਕਿ ਤਾਈਵਾਨ ਤੇ ਕਾਫੀ ਰਾਜਨੀਤੀ ਹੋ ਰਹੀ ਹੈ। ਆਪਾਂ ਵੀਕਐਂਡ ਤੇ ਵੀ ਗੱਲ ਕੀਤੀ ਸੀ ਕਿ ਕਾਫੀ ਕੁਛ ਚੱਲਦਾ ਪਿਆ। ਤਾਂ ਖੈਰ ਅੱਗੇ ਜੇ ਗੱਲ ਕਰੀਏ, ਇੱਕ ਬੰਗਲਾਦੇਸ਼ੀ ਡਾਕਟਰ ਨੇ ਦਾਅਵਾ ਠੋਕ ਦਿੱਤਾ, ਕਹਿੰਦਾ ਕਿ ਕਰੋਨਾ ਵਾਇਰਸ ਦਾ ਇਲਾਜ ਲੱਭ ਰਿਹਾ। ਹੁਣ ਇਲਾਜ ਪੁਖਤਾ ਹੈ ਜਾਂ ਨੀਟੂ ਸ਼ਟਰਾਂ ਵਾਲਾ ਕੋਈ ਫਾਰਮੂਲਾ, ਉਹ ਨਹੀਂ ਕਿਹਾ ਜਾ ਸਕਦਾ, ਪਰ ਦਾਅਵੇ ਹੀ ਆ। ਸੋ ਇਹ ਵੀ ਦਾਅਵਾ ਤੁਸੀਂ ਗਿਣ ਲਿਓ, ਕਿੰਨੇ ਕੁ ਦਾਅਵੇ ਅੱਗੇ ਹੋ ਗਏ ਆ, ਮੈਂ ਤਾਂ ਗਿਣ ਨਹੀਂ ਸਕਦਾ, ਬੇਅੰਤੀ ਹੋ ਗਏ ਆ। ਇਹ ਵੀ ਦਾਅਵਾ ਤੁਸੀਂ ਕਿਰਪਾ ਕਰਕੇ ਆਪਦੀ ਸੂਚੀ 'ਚ ਪਾ ਲਿਓ। ਤਾਂ ਇੱਧਰ ਵੇਖ ਲਓ ਹੁਣ ਕੀ ਚੱਲਦਾ ਪਿਆ। ਸਾਡੇ ਨਾਲ ਵੀ ਮਜ਼ਾਕ ਹੀ ਕਰਦੇ ਪਏ ਆ, ਇਹਨਾਂ ਨੇ ਅੰਨੀ ਦਿਆਂ ਨੇ ਮਜ਼ਾਕ ਹੀ ਬਣਾ ਰੱਖਿਆ। ਉਹ ਕਹਿੰਦੇ ਆ ਕਿ ਕਰੋਨਾ ਵਾਇਰਸ ਦਾ ਇਲਾਜ ਲੱਭ ਲਿਆ, ਤੇ ਇੱਧਰੋਂ WHO ਦੇ ਜਿਹੜੇ ਕੈਂਸਰ ਪ੍ਰੋਗਰਾਮ ਦੇ ਡਾਇਰੈਕਟਰ ਆ ਪ੍ਰੋਫੈਸਰ ਕੈਰੋਲ ਸਿਕੋਰਾ, ਉਹ ਕਹਿੰਦੇ ਟੀਕਾ ਆਉਣ ਤੋਂ ਪਹਿਲਾਂ ਹੀ ਕਰੋਨਾ ਵਾਇਰਸ ਆਪਣੇ ਆਪ ਮਰ ਜਾਏਗਾ। ਮਤਲਬ ਕਿ ਟੀਕਾ ਲਿਆਏਗਾ ਨਹੀਂ ਹੈ, ਉਹ ਤੋਂ ਪਹਿਲਾਂ ਮਰ ਜਾਏਗਾ, ਪਰ ਉਹ ਤੋਂ ਪਹਿਲਾਂ ਬੰਦੇ ਕਿੰਨੇ ਮਾਰੇਗਾ ਉਹ ਕੋਈ ਨਹੀਂ ਦੱਸ ਰਿਹਾ। ਖੈਰ ਇੱਧਰ ਜੇ ਇੰਡੀਆ ਦੀ ਗੱਲ ਕਰੀਏ ਤਾਂ ਕੇਂਦਰ ਦੀ ਰਾਜ ਸਰਕਾਰਾਂ ਤੇ ਸਖਤੀ ਆ। ਉਹ ਕਹਿੰਦੇ ਆ ਕਿ ਕੇਂਦਰ ਦੀਆਂ ਪਾਬੰਦੀਆਂ 'ਚ ਕੋਈ ਢਿੱਲ ਨਹੀਂ ਦੇ ਸਕਦੇ ਤੁਸੀਂ। ਢਿੱਲ ਤੋਂ ਭਾਵ ਕੀ ਆ ਕਿ ਦੇਖੋ ਸਾਰਾ ਕੁਝ ਖੋਲ ਦਿੱਤਾ ਗਿਆ ਇੰਡੀਆ ਦੇ ਵਿੱਚ। 3-4 ਚੀਜ਼ਾਂ ਨੇ ਮੇਨਲੀ, ਜੇ ਆਪਾਂ ਉਹਨਾਂ ਨੂੰ ਗਿਣੀਏ। ਇੱਕ ਤਾਂ ਜਿੱਦਾਂ ਸ਼ਾਪਿੰਗ ਮਾਲ ਤੁਸੀਂ ਨਹੀਂ ਖੋਲ ਸਕਦੇ, ਫਿਰ ਤੁਸੀਂ ਕੋਈ ਰਿਲੀਜੀਅਸ ਕੋਈ ਕਾਰਵਾਈ ਜਿੱਦਾਂ ਲਾ ਲਓ, ਕੋਈ ਵੀ ਆਯੋਜਨ ਨਹੀਂ ਕਰ ਸਕਦੇ ਰਿਲੀਜੀਅਸਲੀ, ਕੋਈ ਵੀ ਪ੍ਰੋਗਰਾਮ ਧਾਰਮਿਕ ਤੌਰ ਤੇ ਤੁਸੀਂ ਨਹੀਂ ਕਰ ਸਕਦੇ, ਸਿਆਸੀ ਤੌਰ ਤੇ ਨਹੀਂ ਕਰ ਸਕਦੇ, ਕੋਈ ਖੇਡ ਗਤੀਵਿਧੀ ਨਹੀਂ ਕਰ ਸਕਦੇ। ਹਾਂ ਖਿਡਾਰੀ ਜਾ ਸਕਦੇ ਆ, ਕੋਈ ਮੈਚ ਲੱਗ ਸਕਦਾ, ਬਟ ਉੱਥੇ ਦਰਸ਼ਕ ਨਹੀਂ ਆ ਸਕਦੇ। ਇਹ ਸਮਝਣ ਦੀ ਗੱਲ ਆ ਜੀ। ਸੈਲੂਨ ਵਗੈਰਾ ਜਿਹੜੇ ਆ ਕੁਛ ਥਾਵਾਂ ਤੇ ਖੋਲੇ ਜਾ ਸਕਦੇ ਆ, ਮਤਲਬ ਕਿ ਇਹਨਾਂ ਨੇ ਥੋੜੀ ਖੁੱਲ੍ਹ ਦੇ ਦਿੱਤੀ ਆ ਉਹਦੇ 'ਚ। ਬਾਕੀ ਸਾਰੀਆਂ ਚੀਜ਼ਾਂ ਖੁੱਲਣਗੀਆਂ। ਫਿਰ ਜਿੱਦਾਂ ਲਾ ਲਓ ਕਿ ਏਅਰ ਕਨੈਕਟੀਵਿਟੀ ਆਪਾਂ ਜਿਵੇਂ ਕਿਹਾ ਹੀ ਸੀਗਾ ਕਿ ਉਹ ਤਾਂ ਸ਼ਾਇਦ ਸਾਰੇ ਸੰਸਾਰ ਦੀ ਪ੍ਰਭਾਵਿਤ ਰਹੇਗੀ, ਤਾਂ ਡੋਮੈਸਟਿਕ ਕਨੈਕਟੀਵਿਟੀ ਵੀ ਪ੍ਰਭਾਵਿਤ ਹੀ ਰਹੇਗੀ। ਉਹ ਨਾ ਆ ਹੁਣ, ਮਤਲਬ ਕਿ ਉਡਾਨਾਂ ਜਿਹੜੀਆਂ ਫਲਾਈਟਾਂ ਨੇ ਉਹ ਨਹੀਂ ਚੱਲਣਗੀਆਂ, ਮੈਟਰੋ ਵਗੈਰਾ ਨਹੀਂ ਚੱਲਣਗੀਆਂ, ਹਾਲ ਦੀ ਘੜੀ ਰੇਲਾਂ ਨਹੀਂ ਚੱਲਣਗੀਆਂ। ਫਿਰ ਦੂਜੀ ਗੱਲ ਜਿਹੜੀ ਆ ਸਭ ਤੋਂ ਜ਼ਰੂਰੀ,
ਉਹ ਇਹੋ ਆ ਕਿ ਕੋਈ ਵੱਡਾ ਇਕੱਠ ਨਹੀਂ ਕੀਤਾ ਜਾ ਸਕਦਾ। ਜਿੱਦਾਂ ਆਪਾਂ ਕੋਈ ਸ਼ਾਦੀ ਰੱਖਦੇ ਹਾਂ ਤਾਂ ਉਹਦੇ ਵਿੱਚ ਵੀ ਰਿਸਟ੍ਰਿਕਸ਼ਨ ਰਹੇਗੀ ਕਿ ਤੁਸੀਂ 50 ਤੋਂ ਵੱਧ ਇਕੱਤਰਤਾ ਨਹੀਂ ਕਰ ਸਕਦੇ। ਜੇ ਮੰਨ ਲਓ ਖੁਦਾ ਨਾ ਖਾਸਤਾ ਕੋਈ ਮੌਤ ਹੋ ਗਈ ਆ, ਡੈਥ ਹੋ ਗਈ ਆ ਤੁਹਾਡੇ ਘਰ ਦੇ ਵਿੱਚ, ਤਾਂ 20 ਤੋਂ ਬੰਦੇ ਵੱਧ ਸੰਸਕਾਰ ਤੇ ਨਹੀਂ ਹੋ ਸਕਦੇ। ਇਹਨਾਂ ਚੀਜ਼ਾਂ ਦਾ ਖਾਸ ਤੌਰ ਤੇ ਖਿਆਲ ਰੱਖਿਓ, ਕਿਉਂਕਿ ਜਾਣੇ ਅਣਜਾਣੇ ਚ, ਕਿਉਂਕਿ ਇੱਕ ਵਾਰੀ ਭੁਲੇਖਾ ਪੈ ਜਾਂਦਾ ਕਿ ਹਾਂ ਕਰਫਿਊ ਖੁੱਲ ਗਿਆ, ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਹੋ ਗਿਆ ਜੀ, ਕਰਫਿਊ ਖੁੱਲ ਗਿਆ, ਲਾ 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 ਲਾ, ਪਰ ਉਹਦੇ ਵਿੱਚ ਵੀ ਇਹ ਕੇਂਦਰ ਨੇ ਸਾਫ਼ ਕਰ ਦਿੱਤਾ ਕਿ ਤੁਹਾਨੂੰ ਇਹਨਾਂ ਪਾਬੰਦੀਆਂ ਦਾ ਪਾਲਣ ਕਰਨਾ ਹੀ ਪਊਗਾ ਹਰ ਹਾਲ ਦੇ ਵਿੱਚ। ਹਾਂ, ਹੁਣ ਉਹਨਾਂ ਨੇ ਇੱਕ ਚੀਜ਼ ਨਾਲ ਕਹਿ ਦਿੱਤੀ ਆ, ਵੈਸੇ ਉਹ ਪਹਿਲਾਂ ਵੀ ਕਹਿੰਦੇ ਆ ਕਿ ਦੇਖੋ ਐਕਸਟਰਾ ਤੁਸੀਂ ਸਖਤੀਆਂ ਕਰਨੀਆਂ ਨੇ ਤਾਂ ਉਹ ਤੁਹਾਡੀ ਖੁਸ਼ੀ, ਉਹ ਤੁਹਾਡਾ ਖੁਸ਼ਾ, ਤੁਸੀਂ ਜੋ ਮਰਜ਼ੀ ਕਰ ਦਿਓ, ਪਰ ਇਹਨਾਂ ਹਦਾਇਤਾਂ ਤੋਂ ਇਲਾਵਾ ਤੁਸੀਂ ਛੋਟ ਨਹੀਂ ਕੋਈ ਦੇ ਸਕਦੇ। ਮਤਲਬ ਜੇ ਕੋਈ ਸਖਤੀ ਕਰਨੀ ਹੈ, ਤੁਹਾਨੂੰ ਲੱਗਦਾ ਜ਼ਰੂਰਤ ਹੈ ਸਖਤੀ ਕਰਨ ਦੀ, ਉਹ ਸਖਤੀ ਕਰ ਲਓ, ਪਰ ਤੁਸੀਂ ਇਹਨਾਂ ਰਿਆਇਤਾਂ ਤੋਂ ਅਲੱਗ ਕੋਈ ਰਿਆਇਤ ਨਹੀਂ ਦੇ ਸਕਦੇ। ਇਹ ਸਮਝਣ ਦੀ ਗੱਲ ਆ। ਤਾਂ ਖੈਰ ਜੇ ਅੱਗੇ ਆਪਾਂ ਗੱਲ ਤੋਰੀਏ ਤਾਂ ਕਰਨਾਟਕ ਨੇ ਮਹਾਰਾਸ਼ਟਰ, ਤਮਿਲਨਾਡੂ ਤੇ ਗੁਜਰਾਤ ਦੇ ਲੋਕਾਂ ਤੇ ਪਾਬੰਦੀ ਲਾ ਦਿੱਤੀ ਹੈ। ਤਾਂ ਰਾਜ ਵੀ ਜਿਹੜੇ ਆ ਪੱਕੇ ਹੋ ਗਏ, ਜਿਵੇਂ ਹੀ ਖੁੱਲਿਆ ਥੋੜੀ ਖੁੱਲ੍ਹ ਮਿਲੀ, ਮਤਲਬ ਕਿ ਖੁੱਲਿਆ ਥੋੜਾ ਲੋਕਡਾਊਨ, ਤਾਂ ਉਹਨਾਂ ਨੇ ਆਪੋ ਆਪਣੇ ਇਲਾਕਿਆਂ ਨੂੰ ਸੁਰੱਖਿਅਤ ਕਰਨਾ ਸ਼ੁਰੂ ਕਰ ਦਿੱਤਾ। ਅੱਗੇ ਵੀ ਆਪਾਂ ਗੱਲ ਕੀਤੀ ਸੀਗੀ ਕਿ ਮੇਰੇ ਖਿਆਲ ਦੇ ਨਾਲ ਪੂਰੇ ਸੰਸਾਰ ਦੇ ਵਿੱਚ ਇਹ ਵਧੇਗਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਸੰਰਕਸ਼ਣਵਾਦ, ਪ੍ਰੋਟੈਕਸ਼ਨਿਜ਼ਮ ਜਿਹੜਾ ਹੈ ਉਹ ਵਧੇਗਾ ਹੀ ਆ। ਤਾਂ ਇਸ ਤੋਂ ਇਲਾਵਾ RBI ਦੇ ਸਕਦਾ EMI ਦੇ ਭੁਗਤਾਨ 'ਚ 3 ਹੋਰ ਮਹੀਨਿਆਂ ਦੀ ਮੌਲਤ। ਵੈਸੇ ਇਹ ਤਾਂ ਠੱਗੀ ਜੀ ਆ, ਇਹ ਸਾਰੀਆਂ ਕਿਸ਼ਤਾਂ ਜਿਹੜੀਆਂ ਉਹ ਪਹਿਲੀ ਗੱਲ ਤੇ ਸੁਨੇਹਾ ਆ ਹੀ ਗਿਆ, ਤੇ ਜਿਹੜਾ ਕੋਈ ਰਹਿ ਗਿਆ ਉਹਨੂੰ ਹੁਣ ਜਲਦੀ ਤੋਂ ਜਲਦੀ ਭਰ ਦੇਣੀਆਂ ਚਾਹੀਦੀਆਂ ਜੇ ਕਿਸੇ ਦਾ ਹੱਥ ਪੈਂਦਾ, ਕਿਉਂਕਿ ਇਹਨਾਂ ਨੇ ਉਹਦੀ ਵਿਆਜ ਨੂੰ ਵਿਆਜ ਪਾ ਕੇ ਐਂਡ ਤੇ ਬਹੁਤ ਵਿਆਜ ਲੈ ਲੈਣੀ ਆ। ਉਹ ਇੱਕ ਫਰੇਮ ਜਿਹਾ ਹੀ ਆ। ਇਸ ਤੋਂ ਇਲਾਵਾ ਅੱਜ ਇੱਕ ਔਰੀਆ ਐਕਸੀਡੈਂਟ ਦੀ ਜਿਹੜੀ ਆਪਾਂ ਗੱਲ ਕੀਤੀ ਸੀ, ਉਹਦੇ ਵਿੱਚ ਬੜੀ ਸੰਵੇਦਨਹੀਣਤਾ ਸਾਹਮਣੇ ਆਈ, ਕਿਉਂਕਿ ਜਿਹੜੀਆਂ ਲਾਸ਼ਾਂ ਸੀਗੀਆਂ ਉਹਨਾਂ ਨੂੰ ਟਰੱਕ ਦੇ ਵਿੱਚ ਭਰ ਕੇ, ਮਤਲਬ ਕਿ ਜਿਹੜੇ DCM ਟਾਈਪ ਦੇ ਹੁੰਦੇ ਆ ਟਰੱਕ, ਤਾਂ ਉਹਨਾਂ ਦੇ ਵਿੱਚ ਭਰ ਕੇ ਨਾਲ ਜਿਹੜੇ ਇੰਜਰਡ ਬੰਦੇ ਸੀਗੇ, ਜ਼ਖਮੀ ਬੰਦੇ ਹੀ, ਫੱਟੜ ਬੰਦੇ ਹੀ, ਨਾਲ ਹੀ ਉਹ ਲੱਦ ਦਿੱਤੇ ਲਾਸ਼ਾਂ ਦੇ ਵਿੱਚ ਹੀ। ਉਹਨਾਂ ਨੂੰ ਵੀ, ਉਹ ਵੈਸੇ ਵਿਚਾਰੇ ਲਾਸ਼ ਹੀ ਬਣੇ ਪਏ ਆ, ਤਾਂ ਉਹਨਾਂ ਨੂੰ ਵੀ ਉਤਰਾ ਹੀ ਭਰ ਦਿੱਤਾ ਗਿਆ। ਤਾਂ ਝਾਰਖੰਡ ਦੇ ਜਿਹੜੇ ਚੀਫ ਮਿਨਿਸਟਰ ਆ ਉਹਨਾਂ ਨੇ ਕਾਫੀ ਵੱਡਾ ਇਤਰਾਜ਼ ਜਤਾਇਆ ਇਸ ਚੀਜ਼ ਤੇ। ਇਹਨੂੰ ਅਣਮਨੁੱਖੀ ਕਿਹਾ, ਵੈਸੇ ਵੀ ਅਣਮਨੁੱਖੀ ਗੱਲ ਹੈ, ਪਰ ਇੱਥੇ ਮਨੁੱਖਤਾਵਾਦੀ ਚੀਜ਼ਾਂ ਜਿਹੜੀਆਂ ਬਹੁਤ ਘੱਟ ਵਾਪਰਨ ਡਈਆਂ, ਪਤਾ ਨਹੀਂ ਕੈਸਾ ਕਹਿਰ ਹੈ ਕਰੋਨਾ ਦਾ। ਤਾਂ ਇੱਧਰਲੇ ਪਾਸੇ ਇੱਕ ਚੀਜ਼ ਹੋਰ ਵਾਪਰੀ ਆ, UP ਦੀ ਉਹ ਵੀ ਘਟਨਾ, ਮੈਨੂੰ ਲੱਗਦਾ ਤਨਖਾਹ ਮੰਗੀ ਤਾਂ ਨਿੱਜੀ ਹਸਪਤਾਲ ਨੇ ਇੱਕ ਡਾਕਟਰ ਨੂੰ ਨੌਕਰੀ ਤੋਂ ਕੱਢ ਦਿੱਤਾ। ਹੁਣ ਆਪਣੀ ਨਵ ਵਿਆਹੁਤਾ ਪਤਨੀ ਦੇ ਨਾਲ ਰੇਹੜੀ ਤੇ ਚਾਹ ਵੇਚ ਰਿਹਾ ਹੈ। ਵਿਚਾਰੇ ਨੂੰ ਪਕੌੜੇ ਵੇਚਣੇ ਚਾਹੀਦੇ ਸੀ ਮੇਰੇ ਖਿਆਲ ਦੇ ਨਾਲ, ਕਿਉਂਕਿ ਰੁਜ਼ਗਾਰ ਗਿਣਿਆ ਜਾਣਾ ਸੀ। ਖੈਰ ਚਲੋ, ਚਾਹ ਵੇਚ ਰਿਹਾ ਡਾਕਟਰ। ਸਾਡਾ ਦੇਸ਼ ਦਾ ਭਵਿੱਖ ਤੁਸੀਂ ਵੇਖ ਲਓ ਕਿ ਕਰੋਨਾ ਵਾਰੀਅਰ ਚਾਹ ਵੇਚ ਰਹੇ ਆ, ਔਰ ਜਿਹੜੇ ਚਾਹ ਵੇਚਣ ਵਾਲੇ ਆ ਉਹ ਦੇਸ਼ ਚਲਾ ਰਹੇ ਆ। ਇਹੀ ਸਾਡੇ ਦੇਸ਼ ਦੀ ਤਰਾਸਦੀ ਆ। ਪਤੀ ਗੁਜ਼ਰ ਗਿਆ, ਘਰ ਦੇ ਵਿੱਚ ਉਹਦੀ ਲਾਸ਼ ਆ, ਜਵਾਕ ਉੱਥੇ ਕਲਪਦੇ ਪਏ ਆ, ਇੱਕ ਬੀਬੀ ਦਿੱਲੀ ਦੇ ਵਿੱਚ ਵਿਲਕਦੀ ਪਈ ਆ ਕਿਉਂਕਿ ਉਹਨੂੰ ਸਵਾਰੀ ਨਹੀਂ ਮਿਲਦੀ ਪਈ। ਇਹ ਕਹਾਣੀ ਦਿੱਲੀ ਦੇ ਵਿੱਚ ਇੱਕ ਐਸੀ ਔਰਤ ਦੀ ਆ ਜਿਹੜੀ ਮਾਈਗਰੈਂਟ ਵਰਕਰ ਆ, ਬਟ ਉਹਨੂੰ ਕੋਈ ਸਵਾਰੀ ਨਹੀਂ ਮਿਲਦੀ ਪਈ। ਤਾਂ ਇਹ ਹਾਲ ਆ ਕਿ ਉਹਦਾ ਪਤੀ ਸੰਸਕਾਰ ਖੁਣੋਂ ਵੀ ਉੱਥੇ ਪਿਆ, ਉਹ ਲਾਸ਼ ਬਣ ਕੇ ਉਹ ਵੀ ਉਡੀਕ ਰਿਹਾ, ਤੇ ਪਤਨੀ ਜਿਹੜੀ ਆ ਉਹ ਵੀ ਇੱਥੇ ਲਾਸ਼ ਬਣ ਕੇ ਵਿਲਕਦੀ ਪਈ ਆ। 15 ਜੂਨ ਦੇ ਆਸ-ਪਾਸ ਖੁੱਲ ਸਕਦੇ ਆ ਸ਼ਾਪਿੰਗ ਮਾਲ, ਸਿਨੇਮਾ ਹਾਲ। ਇਹ NDTV ਨੇ ਹੁਣ ਖਬਰ ਦਿੱਤੀ ਹੈ ਸੂਤਰਾਂ ਦੇ ਹਵਾਲਿਆਂ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਯਾਨੀ 15 ਜੂਨ ਦੇ ਨੇੜੇ ਤੇੜ ਸਾਰਾ ਇੱਕ ਤਰ੍ਹਾਂ ਨਾਲ ਕਰੀਏ, ਜਿੱਦਾਂ ਆਪਾਂ ਕਹੇ ਹਾਂ ਕਿ ਕੁਛ ਚੀਜ਼ਾਂ ਜਿਹੜੀਆਂ ਨਹੀਂ ਖੁੱਲ ਰਹੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ ਸਕਦੇ। ਉੱਤਰ ਪ੍ਰਦੇਸ਼ ਤੋਂ ਇੱਕ ਹੋਰ ਵਧਾਈ ਆ ਕਿ ਨਿਊਜ਼ ਪੋਰਟਲ ਨੇ ਖਬਰ ਲਾਈ ਤਾਂ ਉਹਨਾਂ ਦੇ ਪੱਤਰਕਾਰ ਰਵਿੰਦਰ ਸਕਸੇਨਾ ਨੂੰ ਚੱਕ ਕੇ ਉਹਨਾਂ ਨੇ ਠੋਕ ਦਿੱਤਾ ਮੁਕੱਦਮੇ 'ਚ। ਕਹਿੰਦੇ ਕਿ ਤੂੰ ਸਰਕਾਰੀ ਕੰਮਾਂ ਦੇ ਵਿੱਚ ਨਾ ਅੜਿੱਕਾ ਪਾਉਣਾ ਹੈ, ਤਾਂ ਅੜਿੱਕਾ ਸਿੰਘ ਹੀ ਦੂਰ ਕਰ ਦਿੱਤਾ ਉਹਨਾਂ ਨੇ ਚੱਕ ਕੇ। ਕਹਿੰਦੇ ਕਿ ਪਾਸੇ ਕਰੋ। ਵੈਸੇ ਕਈ ਇਹਨਾਂ ਨੇ ਪੱਤਰਕਾਰ ਜਿਹੜੇ ਅੜੂੰਗੇ ਇਹਨਾਂ ਦਿਨਾਂ ਦੇ ਵਿੱਚ। ਇੱਕ ਹੋਰ ਇਹਨਾਂ ਦੇ ਮੰਤਰੀ ਆ ਮਿਸਟਰ ਉਦੇਵਾਨ ਸਿੰਘ ਉਹਨਾਂ ਦਾ ਨਾਮ ਆ। ਉਹ ਕਹਿੰਦਾ ਕਿ ਕੀ ਚੱਕਰ ਆ, ਸਾਰਾ ਕੁਛ ਦੇਣ ਦੇ ਅਸੀਂ ਮਜ਼ਦੂਰਾਂ ਨੂੰ, ਕੀ ਕਰਨ ਦੇ ਆ? ਕਹਿੰਦਾ ਕਿ ਚੋਰ ਡਕੈਤਾਂ ਦੀ ਤਰ੍ਹਾਂ ਭੱਜਦੇ ਪਏ ਆ। ਦੱਸੋ ਕਿੱਡਾ ਵੱਡਾ ਮਜ਼ਾਕ ਆ। ਕਹਿੰਦਾ ਚੋਰ ਡਕੈਤਾਂ ਦੀ ਤਰ੍ਹਾਂ ਭੱਜਣ ਦਾ ਕੀ ਫਾਇਦਾ, ਸਾਰਾ ਕੁਛ ਤੇ ਦੇਣ ਦੇ ਆ। ਬਿਲਕੁਲ ਡੰਡਾ ਦੇ ਰਹੇ ਹੋ ਤੁਸੀਂ ਉਹਨਾਂ ਨੂੰ, ਉਹਨਾਂ ਦੀ ਪਿੱਠ ਵਾਸਤੇ, ਕੁੱਟਣ ਵਾਸਤੇ ਡੰਡਾ ਦੇ ਰਹੇ ਹੋ। ਫਿਰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਅਹਿਸਾਸ ਕਰਵਾ ਰਹੇ ਹੋ ਕਿ ਤੁਸੀਂ ਇਸ ਦੇਸ਼ ਦੇ ਵਿੱਚ ਖਿਡੌਣਿਆਂ ਤੋਂ ਵੱਧ ਕੁਛ ਨਹੀਂ ਹੋ, ਰਾਹਾਂ 'ਚ ਵਿਛਾਉਣਿਆਂ ਤੋਂ ਵੱਧ ਕੁਛ ਨਹੀਂ। ਇਹ ਥੋੜਾ ਥੋੜੀ ਨਾ, ਇੰਨਾ ਕੁਛ ਕਰੀ ਜਾਂਦੇ ਹੋ, ਬਹੁਤ ਆ। ਤਾਂ ਇੱਧਰ ਮਹਾਰਾਸ਼ਟਰ ਦੇ ਵਿੱਚੋਂ ਇੱਕ ਖਬਰ ਆ ਕਿ ਇੱਕ ਡਾਕਟਰ ਜਿਹੜਾ ਸੀਗਾ
ਉਹਨੂੰ ਮਤਲਬ ਕਿ ਤੋਹਫਾ ਦਿੱਤਾ ਗਿਆ। ਡਾਕਟਰ ਇੱਕ ਨਹੀਂ ਕਹਿਣ ਦਾ ਭਾਵ ਡਾਕਟਰ ਦਾ ਵਰਗ ਹੈ ਜਿਹੜਾ, ਇੱਕ ਡਾਕਟਰ ਕਰੋਨਾ ਵਾਰੀਅਰ ਹੈ ਜਿਹੜਾ, ਤਾਂ ਉਹਨੂੰ ਇਹ ਤੋਹਫਾ ਦੇ ਰਿਹਾ ਕਿਉਂਕਿ ਉਹਦੀ ਸੈਲਰੀ 'ਚ ਕਟੌਤੀ ਆ 30% ਤੋਂ 40% ਤੱਕ ਸੈਲਰੀ ਕੱਟ ਲਈ ਗਈ ਆ। ਸੋ ਮਹਾਰਾਸ਼ਟਰ ਦੇ ਵਿੱਚ ਵੇਖੋ ਕਿ ਕਿੰਨੀ ਵੱਡੀ ਭੀੜ ਬਣੀ ਪਈ ਆ, ਤਾਂ ਉੱਥੇ ਤੇ ਸੈਲਰੀ ਵਧਾਉਣੀ ਚਾਹੀਦੀ ਹੈ, ਘਟਾ ਰਹੇ ਆ। ਖੈਰ ਪੰਜਾਬ ਵੱਲ ਪਰਤੀਏ, ਚੰਗੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ ਕਿ ਦਰਬਾਰ ਸਾਹਿਬ ਦੇ ਵਿੱਚ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ। ਕੱਲ 15,000 ਦੇ ਕਰੀਬ ਸੰਗਤ ਪਹੁੰਚੀ ਸੀ, ਅੱਜ ਮੇਰੇ ਖਿਆਲ ਦੇ ਨਾਲ ਇਹ ਅੰਕੜਾ ਵੱਧ ਗਿਆ ਹੋਊਗਾ। ਪਰ ਉਸ ਤੋਂ ਇਲਾਵਾ ਇੱਕ ਮੰਦਿਰ ਦੇ ਵਿੱਚ ਮੇਲਾ ਲੱਗਿਆ, ਕੁਛ ਲੋਕ ਉਹਦੇ ਤੇ ਇਤਰਾਜ਼ ਕਰ ਰਹੇ, ਪਰ ਮੇਰੇ ਖਿਆਲ ਦੇ ਨਾਲ ਦੇਖੋ ਧਾਰਮਿਕ ਆਯੋਜਨ ਜਿੱਦਾਂ ਕਿਹਾ ਮੈਂ ਕਿ ਸਾਰੇ ਪਾਸੇ ਹੀ ਬੰਦ ਆ, ਤਾਂ ਜਾਂ ਤਾਂ ਸਾਰੇ ਪਾਸੇ ਇਤਰਾਜ਼ ਹੋਣਾ ਚਾਹੀਦਾ ਕਿ ਭਾਈ ਨਾ ਖੁੱਲ੍ਹ ਕਰੋ, ਤੇ ਜਾਂ ਤਾਂ ਭਾਈ ਸਾਰੇ ਧਰਮਾਂ ਵਾਸਤੇ ਹੀ ਆ ਕਿ ਧਾਰਮਿਕ ਸਥਾਨ ਜਿਹੜਾ ਕੋਈ ਖੋਲ੍ਹਣਾ ਚਾਹੁੰਦਾ ਖੋਲ੍ਹ ਲਵੇ ਜਦੋਂ ਇਹ ਖੁੱਲ੍ਹ ਹੋਈ ਪਈ ਆ। ਖੈਰ ਧਾਰਮਿਕ ਸਥਾਨਾਂ ਤੇ ਸੰਗਤ ਜਿਹੜੀ ਆ ਉਹ ਹੁਣ ਪਹੁੰਚਣੀ ਸ਼ੁਰੂ ਹੋ ਗਈ ਆ, ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਸ਼ਰਧਾ ਆਸਥਾ ਜਿਹੜੀ ਬਹੁਤ ਮਜ਼ਬੂਤ ਆ ਲੋਕਾਂ ਦੀ, ਤਾਂ ਲੋਕ ਕਾਫੀ ਦਿਨਾਂ ਤੋਂ ਡੱਕੇ ਪਏ ਸਨ, ਤਾਂ ਹੁਣ ਥੋੜੀ ਖੁੱਲ੍ਹ ਮਿਲੀ ਆ, ਰਹਿਤ ਮਿਲੀ ਆ, ਤਾਂ ਲੋਕ ਜਾਣਗੇ ਧਾਰਮਿਕ ਸਥਾਨਾਂ ਤੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਅੱਜ 2 ਹੋਰ ਮੌਤਾਂ ਹੋਈਆਂ, 16 ਦੇ ਕਰੀਬ ਕੇਸ ਨਵੇਂ ਆਏ ਆ। ਇਸ ਤੋਂ ਇਲਾਵਾ 82% ਮਰੀਜ਼ ਜਿਹੜੇ ਠੀਕ ਹੋ ਗਏ। ਹੁਣ ਇੱਥੇ ਇੱਕ ਮੈਂ ਸਾਫ਼ ਕਰ ਦੇਵਾਂ, ਕੁਛ ਲੋਕਾਂ ਦਾ ਸਵਾਲ ਹੈ ਸੋਸ਼ਲ ਮੀਡੀਆ ਤੇ, ਇੰਟਲੈਕਚੁਅਲ ਵੀ ਸਵਾਲ ਕਰਦੇ ਪਏ ਆ ਕਿ ਜਦ ਦਵਾਈ ਹੈ ਨਹੀਂ ਤੇ ਠੀਕ ਕਿਸ ਤਰ੍ਹਾਂ ਹੋ ਰਹੀ ਆ, ਤਾਂ ਮੈਂ ਉਹਨਾਂ ਦੀ ਜਾਣਕਾਰੀ ਲਈ ਦੱਸ ਦੇਵਾਂ। ਪਹਿਲਾਂ ਵੀ ਦੱਸਿਆ ਆਪਾਂ ਕਿ ICMR ਨੇ ਯਾਨੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ ਨਿਯਮ ਬਦਲ ਦਿੱਤੇ ਆ ਕਿ ਮਤਲਬ ਜੇ ਕੋਈ ਪੋਜ਼ਿਟਿਵ ਆ ਬੰਦਾ ਤਾਂ 7 ਦਿਨਾਂ ਦੇ ਵਿੱਚ ਮੰਨ ਲਓ ਉਹਨੂੰ ਕੋਈ ਬੁਖਾਰ ਨਹੀਂ ਆਉਂਦਾ ਜਾਂ ਕੋਈ ਹੋਰ ਸਿੰਪਟਮ ਨਹੀਂ ਹੈ, ਤਾਂ ਉਹਨੂੰ ਘਰ ਨੂੰ ਘੱਲ ਦਿੱਤਾ ਜਾਵੇ। ਘੱਲ ਕੇ ਉਹਨੂੰ ਕਿਹਾ ਜਾਵੇ ਕਿ 7 ਦਿਨ ਤੂੰ ਉੱਥੇ ਹੋਮ ਕੁਆਰੰਟੀਨ ਹੋ ਜਾ, ਬਸ ਆਹੀ ਚੱਕਰ ਆ, ਹੋਰ ਕੁਛ ਨਹੀਂ ਹੈ। ਤਾਂ ਜਿਹੜੇ ਸੀਰੀਅਸ ਨੇ, ਜਿਹੜੇ ਕ੍ਰਿਟੀਕਲ ਨੇ, ਉਹਨਾਂ ਨੂੰ ਰੱਖ ਲਓ। ਤਾਂ ਕਹਿਣ ਦਾ ਭਾਵ ਇਹ ਆ ਕਿ ਸਿਹਤ ਵਿਵਸਥਾ ਜਿਹੜੀ ਵਿਚਾਰੀ ਪਹਿਲਾਂ ਹੀ ਬਿਮਾਰ ਆ ਕਿ ਉਹਦੇ ਤੇ ਹੋਰ ਭਾਰ ਨਾ ਪਵੇ, ਬੰਦੇ ਤੁਸੀਂ ਨਾਲ ਦੀ ਨਾਲ ਜਿਹੜੇ ਆ ਉਹ ਘਰਾਂ ਨੂੰ ਕੱਲੀ ਜਾਵੋ। ਸੋ ਇਹ ਕਹਾਣੀ ਆ, ਇਹਦੇ ਕਰਕੇ ਹੀ ਪੰਜਾਬ ਹੈ ਜਿਹੜਾ ਉਹ ਬਹੁਤ ਤੇਜ਼ੀ ਦੇ ਨਾਲ, ਜਿਵੇਂ ਅੱਗੇ ਮਾਮਲਿਆਂ ਦੇ ਵਿੱਚ ਥਾਂ ਨੂੰ ਚੜਿਆ ਸੀ, ਉਹ ਥਾਂ ਨੂੰ ਡਿੱਗ ਰਿਹਾ। ਤਾਂ ਵੈਸੇ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਾਲਿਸੀ ਚੰਗੀ ਆ, ਕਿਉਂਕਿ ਜਦੋਂ ਤੁਹਾਡੇ ਕੋਲ ਢਾਂਚਾ ਹੀ ਨਹੀਂ ਹੈਗਾ ਇਹੋ ਜਿਹਾ ਢਾਂਚਾ ਬਣਾ ਲਓ ਕਿ ਜਿਹੜੇ ਖਸਤਾ ਹਾਲ ਕੁਆਰੰਟੀਨ ਸੈਂਟਰ ਆ, ਆਈਸੋਲੇਸ਼ਨ ਸੈਂਟਰ ਆ, ਹਸਪਤਾਲ ਸੈਂਟਰ ਆ, ਉਹਨਾਂ ਤੋਂ ਤੇ ਜਾਣ ਛੁੱਟੇ ਮਰੀਜ਼ਾਂ ਦੀ ਘਰੇ ਰਹਿਣਗੇ, ਆਪਦਾ ਚਲੋ ਟਿੱਕੇ ਰਹਿਣ, ਤਾਂ ਠੀਕ ਹੈ ਉਹਨਾਂ ਵਾਸਤੇ ਜੀ। ਇਸ ਤੋਂ ਇਲਾਵਾ ਇੱਕ ਡਾਕਟਰ ਜਿਹੜੇ ਕਿ ਮੇਰੇ ਖਿਆਲ ਦੇ ਨਾਲ ਇੱਧਰ ਸਮਰਾਲੇ ਬੰਦੀ ਦੇ ਸਨ, ਉਹਨਾਂ ਦੇ ਪਰਿਵਾਰ ਨੇ ਇਹਨਾਂ ਤੇ ਦੋਸ਼ ਲਾਏ ਆ, ਮਰਿੰਡੇ ਦੇ ਸਨ ਸ਼ਾਇਦ, ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਆ, ਕੁਆਰੰਟੀਨ ਕੀਤੇ ਗਏ ਸਨ। ਕਹਿੰਦੇ ਕਿ ਸਾਰੀ ਰਾਤ ਇੱਕ ਸੌਣ ਲਈ ਚਾਦਰ ਤੀਕ ਨਹੀਂ ਮਿਲੀ, ਸਾਨੂੰ ਬੈਠ ਕੇ ਉਡੀਕਦੇ ਰਹੇ। ਤਾਂ ਹੀ ਮੈਂ ਕਹਿ ਰਿਹਾ ਕਿ ਘਰ ਹੀ ਠੀਕ ਆ ਇਹਨਾਂ ਦੇ ਪ੍ਰਬੰਧਾਂ ਦੇ ਨਾਲੋਂ। ਇੱਧਰ ਚੀਨ ਤੋਂ ਕੂਚ ਕਰਨ ਵਾਲੀ ਇੰਡਸਟਰੀ ਨੂੰ ਪੰਜਾਬ ਵੱਲ ਖਿੱਚੇਗੀ ਕੈਪਟਨ ਸਰਕਾਰ। ਚਲੋ ਇਹ ਗੱਲ ਥੋੜੀ ਜਿਹੀ ਲੰਮੀ ਹੋ ਜਾਣੀ, ਆਪਾਂ ਬਾਅਦ ਚ ਕਰ ਲੈਂਦੇ, ਕੁਝ ਹੋਰ ਖਬਰਾਂ ਲੈਣੀਆਂ ਤੁਸੀਂ ਉਹ ਲੈ। ਜੀ ਬਿਲਕੁਲ। ਤੇ ਪੰਜਾਬ ਦੇ ਵਿੱਚ ਕਹਿੰਦੇ ਬਾਹਰੋਂ ਆਉਣ ਵਾਲਿਆਂ ਦੀ 3 ਟਾਇਰ ਐਕਸ਼ਨ ਪਲਾਨ ਨੂੰ ਲਿਖਿਆ। ਹਾਂਜੀ, ਉਹਨਾਂ ਲਈ 3 ਟੀਅਰ ਪ੍ਰੋਗਰਾਮ ਹੈ ਜਿਹੜਾ ਉਹ ਇਹਨਾਂ ਨੇ ਉਲੀਕ ਦਿੱਤਾ। ਉਹਦੇ ਵਿੱਚ ਕੀ ਆ ਕਿ ਵੈਸੇ ਤਾਂ ਖਬਰਾਂ ਪਹਿਲਾਂ ਹੀ ਆ ਗਈਆਂ ਸਨ ਕਿ ਮਸਲਨ ਜੇ ਤੁਸੀਂ ਆਏ ਹੋ ਬਾਹਰੋਂ, ਵੈਸੇ ਉਮੀਦ ਕੀਤੀ ਜਾਂਦੀ ਆ ਕਿ 55,000 ਬੰਦਾ ਇਸ ਹਫ਼ਤੇ ਯਾਨੀ ਇੰਡੀਆ ਪਹੁੰਚੂਗਾ, ਪੰਜਾਬੀ ਯਾਨੀ ਪੰਜਾਬ ਦੇ ਵਿੱਚ ਪਹੁੰਚੂਗਾ ਸਿੱਧੇ ਤੌਰ ਤੇ ਆਪਾਂ ਜੇ ਕਹੀਏ ਤਾਂ। ਉਹ ਜਿਹੜਾ ਬੰਦਾ 55,000 ਉਹਦੇ ਵਿੱਚ ਸਟੂਡੈਂਟ ਵੀ ਹੋਣਗੇ, ਕੁਝ ਸੈਟਲਡ ਬੰਦੇ ਵੀ ਹੋਣਗੇ, ਜਾਂ ਕੁਝ ਹੋਰ ਜਿਹੜੇ ਬੰਦੇ ਆ ਜੋ ਵੀ ਬਾਹਰੋਂ ਆ ਰਹੇ ਨੇ, ਤਾਂ ਉਹ ਕੁੱਲ ਮਿਲਾ ਕੇ 55,000 ਹੋਊਗੇ। ਤਾਂ ਜਦੋਂ ਇੱਥੇ ਆਉਣਗੇ ਤਾਂ ਉਹਨਾਂ ਦੇ ਕੋਲ 3 ਆਪਸ਼ਨ ਹੋਣਗੇ, ਉਹ ਮੈਂ ਤੁਹਾਨੂੰ ਦੱਸ ਦਿੰਦਾ। 14,000 ਸਟੂਡੈਂਟ ਹੋਣਗੇ, ਐਗਜ਼ੈਕਟ ਫਿਗਰ ਹੈ ਜਿਹੜਾ, 15,000 ਜਿਹੜੇ ਸੈਟਲਡ ਬੰਦੇ ਆ, ਤੇ 26,000 ਜਿਹੜੇ ਲੰਮੇ ਸਮੇਂ ਦੇ ਵਿੱਚ ਉੱਥੇ ਰਹੇ ਆ। ਇਹ 3 ਕੈਟਾਗਰੀਆਂ ਜਿਨ੍ਹਾਂ ਦੇ ਬੰਦੇ ਜ਼ਿਆਦਾ ਆ ਰਹੇ ਆ। ਤਾਂ 3 ਟੀਅਰ ਜਿਹੜਾ ਪ੍ਰੋਗਰਾਮ ਹੈ ਉਹ ਕੀ ਹੋਏਗਾ, 3 ਆਪਸ਼ਨ ਹੋਣਗੇ ਤੁਹਾਡੇ ਕੋਲ। ਜਿਹੜਾ ਵੀ ਕੋਈ ਬੰਦਾ ਬਾਹਰੋਂ ਆਏਗਾ, ਪਹਿਲਾ ਕਿ ਤੁਸੀਂ ਹੋਟਲ 'ਚ ਰਹਿਣਾ ਚਾਹੋ, ਤੁਹਾਡੀ ਜ਼ੁਬਾਨ ਚੱਲਣੀ ਹੈ ਕਿ ਹਾਂ ਭਾਈ ਠੀਕ ਆ, 7 ਵਚਨ ਅਸੀਂ ਉੱਧਰ ਨੂੰ ਜਾਂਦੇ ਹਾਂ, ਪਰ ਉੱਥੇ ਜਿਵੇਂ ਆਂਦੇ ਹੁੰਦੇ ਨਾ ਕਿ ਦੋਸਤੀ ਪੱਕੀ, ਖਰਚਾ ਆਪੋ ਆਪਣਾ, ਤੁਹਾਨੂੰ ਖਰਚਾ ਆਪਣਾ ਕਰਨਾ ਪਏਗਾ ਕਿਸੇ ਵੀ ਹੋਟਲ ਦੇ ਵਿੱਚ ਰਹਿਣਾ ਚਾਹੋਗੇ। ਦੂਜੀ ਚੀਜ਼ ਇਹ ਆ ਕਿ ਜੇ ਨਹੀਂ ਅਫੋਰਡ ਕਰਦੇ ਤੁਸੀਂ, ਤਾਂ ਫਿਰ ਜਿੱਦਾਂ ਯੂਨੀਵਰਸਿਟੀਆਂ ਦੇ ਹੋਸਟਲ ਵਗੈਰਾ ਹੈਗੇ ਆ, ਤਾਂ ਉੱਥੇ ਵੀ ਤੁਸੀਂ ਜਾ ਸਕਦੇ ਹੋ, ਜਾਂ ਕੋਈ ਪ੍ਰਾਈਵੇਟ ਬਿਲਡਰ ਜਿਹਨੇ ਕੋਈ ਸੁਸਾਇਟੀ ਵਗੈਰਾ ਬਣਾਈ ਉਸ ਬਿਲਡਿੰਗ ਦੇ ਵਿੱਚ ਵੀ ਸ਼ਿਫਟ ਕੀਤਾ ਜਾ ਸਕਦਾ। ਤਾਂ ਤੀਜਾ ਆਪਸ਼ਨ ਹੈ PWD ਜਾਂ B&R ਮੰਡੀ ਬੋਰਡ ਜਾਂ ਇਹਨਾਂ ਹੋਰ ਇਹੋ ਜਿਹੇ ਜਿਹੜੇ ਮਹਿਕਮੇ ਆ, ਇਹਨਾਂ ਦੇ ਜਿਹੜੇ ਰੈਸਟ ਹਾਊਸ ਹੁੰਦੇ ਆ, ਤੁਸੀਂ ਉਹਦੇ 'ਚ ਵੀ ਰੈਸਟ ਕਰ ਸਕਦੇ ਹੋ। ਤਾਂ ਯਾਨੀ ਆਪਸ਼ਨ ਤੁਹਾਡੇ ਹੋਣਗੇ। 3 ਟੀਅਰ ਪ੍ਰੋਗਰਾਮ ਉਹਨਾਂ ਦਾ ਹੋਏਗਾ, ਜਿਹੜਾ ਮਰਜ਼ੀ ਆਪਸ਼ਨ ਸਿਲੈਕਟ ਕਰ ਲਓ, ਤੁਹਾਨੂੰ ਕੁਆਰੰਟੀਨ ਜਿਹੜਾ ਆ
ਉਹ ਰਹਿਣਾ ਹੀ ਪਏਗਾ। ਤਾਂ ਇਹਨਾਂ ਨੇ ਉਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਥੋੜਾ ਚੇਂਜ ਕੀਤਾ। ਹੁਣ 7-8 ਦਿਨ ਹੀ ਰੱਖਣਗੇ। ਜੇ ਮੰਨ ਲਓ ਕੋਈ ਸਿੰਪਟਮ ਨਹੀਂ ਹੈ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਵੀ ਰਿਲੀਜ਼ ਕਰ ਦੇਣਗੇ ਕਿ ਤੁਸੀਂ ਘਰਾਂ ਨੂੰ ਜਾਓ ਜੀ। ਜੀ, ਤੇ ਜਿਹੜੀ ਚੀਨ ਤੋਂ ਕੂਚ ਕਰਨ ਵਾਲੀ ਇੰਡਸਟਰੀ ਦੀ ਗੱਲ ਕੀਤੀ ਸੀ, ਕੀ ਹੈ ਇਹਨਾਂ ਦੇ ਕੀ ਰਣਨੀਤੀ ਬਣਾਈ ਆ? ਦੇਖੋ, ਉੱਥੋਂ ਨਾ ਚੀਨ ਦੇ ਵਿੱਚੋਂ ਕੁਝ ਕੰਪਨੀਆਂ, ਕੁਝ ਨਹੀਂ ਖਾਸੀਆਂ ਕੰਪਨੀਆਂ ਜਿਹੜੀਆਂ ਤਿਆਰੀ ਕਰ ਰਹੀਆਂ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਚੀਨ ਦੇ ਨਾਲ ਹੁਣ ਤਾਂ ਇੱਕ ਤਾਂ ਕੰਮ ਟਸਲ ਵਾਲਾ ਚੱਲ ਪਿਆ ਯੂਰਪ ਯੂਨੀਅਨ ਦਾ, ਪਲੱਸ ਅਮਰੀਕਾ ਦਾ i5 ਵਾਲੇ ਜਿਹੜੇ ਅੱਡ, ਮਤਲਬ ਕਿ ਨਿਊਜ਼ੀਲੈਂਡ, ਕੈਨੇਡਾ, ਆਸਟ੍ਰੇਲੀਆ, US, UK, ਇਹ ਸਾਰੇ ਹੀ ਅੱਡ ਨੇ। ਹੁਣ ਤੁਸੀਂ ਦੇਖੋ ਕੰਪਨੀਆਂ ਜ਼ਿਆਦਾਤਰ ਇੱਥੇ ਚਾਈਨਾ ਦੇ ਵਿੱਚ ਚੱਲਦੀਆਂ। ਔਰ ਹੈਰਾਨਗੀ ਦੀ ਗੱਲ ਹੈ ਕਿ ਬਹੁਤ ਸਾਰੀਆਂ ਅਮਰੀਕਨ ਕੰਪਨੀ, ਐਡੋਬ ਆਪਾਂ ਯੂਜ਼ ਕਰਦੇ ਨਾ, ਤੁਸੀਂ ਜਾਣਦੇ ਹੋਗੇ ਰਾਜਕਰਨਵੀਰ ਸਿੰਘ ਜੀ, ਐਡੋਬ ਕਿੰਨੀ ਵੱਡੀ ਕੰਪਨੀ ਆ, ਕਿਉਂਕਿ ਤੁਸੀਂ ਇਸ ਸੈਕਟਰ 'ਚ ਕੰਮ ਕੀਤਾ। ਐਡੋਬ ਵਾਲਿਆਂ ਦੀ ਵੀ ਇੱਥੇ ਕੰਪਨੀ ਹੈ, ਚਾਈਨਾ ਦੇ ਵਿੱਚ ਕੰਮ ਕਰਦੀ ਹੈ। ਸੋ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਲਿਸਟ ਵੇਖੀ, ਬਹੁਤ ਵੱਡੀਆਂ ਵੱਡੀਆਂ ਅਮਰੀਕੀ ਕੰਪਨੀਆਂ ਜਿਹੜੀਆਂ ਉਹ ਚਾਈਨਾ 'ਚ ਚੱਲਦੀਆਂ ਇਸ ਵੇਲੇ, ਕਿਉਂਕਿ ਉੱਥੇ ਦਾ ਐਟਮੋਸਫੇਅਰ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਉਹ ਇੰਡਸਟਰੀਅਲ ਪੱਖੀ ਆ। ਤਾਂ ਹੋਇਆ ਕੀ ਆ ਕਿ ਜਿਸ ਤਰ੍ਹਾਂ ਇਹ ਮਾਹੌਲ ਖਰਾਬ ਹੋਇਆ, ਕੰਪਨੀਆਂ ਨੇ ਵੇਖਿਆ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਟਸਲ ਵੀ ਚੱਲ ਪਵੇ ਵਪਾਰਕ, ਔਰ ਇਸ ਤੋਂ ਇਲਾਵਾ ਕੋਈ ਬਿਮਾਰੀ ਸ਼ੁਮਾਰੀ ਦਾ ਡਰ ਹੋਰ ਨਾ ਹੋਵੇ, ਤਾਂ ਉਹਨਾਂ ਨੇ ਉੱਥੋਂ ਕੂਚ ਕਰਨ ਦਾ ਫੈਸਲਾ ਲੈ ਲਿਆ। ਤਾਂ ਨਾਲ ਦੀ ਨਾਲ ਹੀ ਇੰਡੀਆ ਸਰਕਾਰ ਨੇ ਬਹੁਤ ਵੱਡਾ ਪ੍ਰਪੋਜ਼ਲ ਕਰ ਦਿੱਤਾ। ਹਾਲਾਂਕਿ ਕੁਝ ਕੰਪਨੀਆਂ ਨੂੰ ਇਹਨਾਂ ਨੇ ਨਾ ਕਰ ਦਿੱਤੀ, ਉਹ ਇੰਟਰਸਟਡ ਸੀਗੇ, ਉਹਨਾਂ ਨੇ ਆਖਿਆ ਸੀਗਾ ਕਿ ਅਸੀਂ ਇੰਡੀਆ ਆਉਣ ਨੂੰ ਤਿਆਰ ਹਾਂ। ਤੇ ਇਹਨਾਂ ਨੇ ਆਖਿਆ ਕਿ ਨਹੀਂ, ਕਿਉਂਕਿ ਕੁਝ ਪ੍ਰਦੂਸ਼ਣ ਵਗੈਰਾ, ਜਿੱਦਾਂ ਸੀਮੈਂਟ ਕੰਪਨੀਆਂ ਹੁੰਦੀਆਂ ਜਾਂ ਕੁਝ ਕੋਲ ਕੰਪਨੀਆਂ ਵਗੈਰਾ, ਉਹਨਾਂ ਨੂੰ ਇਹਨਾਂ ਨੇ ਨਾ ਕੀਤੀ ਹੈ ਕਿ ਅਸੀਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਬਹੁਤੀਆਂ ਕੰਪਨੀਆਂ ਨੂੰ ਨਹੀਂ ਸੱਦਾ ਦੇਵਾਂਗੇ। ਪਰ ਕੁਝ ਕੰਪਨੀਆਂ ਵਾਸਤੇ ਇਹਨਾਂ ਨੇ ਮੇਰੇ ਖਿਆਲ ਦੇ ਨਾਲ 4 ਲੱਖ ਏਕੜ ਜ਼ਮੀਨ ਵੀ ਨਾਲ ਦੀ ਨਾਲ ਪੂਲ ਬਣਾ ਕੇ ਦਿੱਤੀ ਕਿ ਤੁਹਾਨੂੰ 4 ਲੱਖ ਏਕੜ ਤੱਕ ਜ਼ਮੀਨ ਦੇ ਦੇਵਾਂਗੇ, ਸਾਰਾ ਢਾਂਚਾ ਦੇਵਾਂਗੇ, ਸਾਰਾ ਕੁਝ ਗੁੱਡ ਹੋਊਗਾ, ਤੁਸੀਂ ਆ ਜਾਓ। ਪਰ ਉੱਥੋਂ ਦੀਆਂ ਜਿਹੜੀਆਂ ਕੰਪਨੀਆਂ ਨੇ ਜ਼ਿਆਦਾਤਰ, ਜਿਹੜੀਆਂ ਚਾਈਨਾ 'ਚੋਂ ਇਸ ਵੇਲੇ ਹਿੱਲਣਾ ਸ਼ੁਰੂ ਕਰ ਚੁੱਕੀਆਂ, ਉਹਨਾਂ ਦੀਆਂ ਜਿਹੜੀਆਂ ਇਸ ਵੇਲੇ ਪਹਿਲਾਂ ਨੇ, ਮਤਲਬ ਕਿ ਪਹਿਲ ਜਿਹੜੀ ਹੁੰਦੀ ਆ ਉਹ 2 ਨੇ, ਇੱਕ ਤਾਈਵਾਨ, ਇੱਕ ਥਾਈਲੈਂਡ। ਤਾਈਵਾਨ ਦਾ ਵੀ ਹੁਣ ਤੁਹਾਨੂੰ ਪਤਾ ਹੀ ਆ ਕਿ ਅਮਰੀਕਾ ਜਿਹੜਾ ਪੱਖ ਪੂਰਦਾ ਪਿਆ ਇਸ ਵੇਲੇ, ਤਾਈਵਾਨ ਨੂੰ ਪੂਰਾ ਉਵਾਰਦਾ ਪਿਆ, ਪੂਰੀ ਸਪੋਰਟ ਕਰ ਰਹੇ ਨੇ ਫੁੱਲ ਠੋਕ ਕੇ। ਤਾਂ ਤਾਈਵਾਨ ਵਾਲਾ ਪਾਸਾ ਹੈ ਇੱਕ, ਦੂਸਰਾ ਥਾਈਲੈਂਡ, ਔਰ ਤੀਸਰੀ ਆਪਸ਼ਨ ਜਿਹੜੀ ਆ ਉਹਨਾਂ ਦੇ ਕੋਲ ਕੰਪਨੀ ਕੋਲ ਉਹ ਆ ਇੰਡੀਆ ਦੀ। ਤਾਂ ਇੰਡੀਆ ਦੇ ਵਿੱਚ ਕੀ ਆ ਕਿ ਪੂਰਾ ਟਿੱਲ ਲੱਗਣ ਡਿਆ ਗੁਜਰਾਤ ਦਾ, ਇਸ ਤੋਂ ਇਲਾਵਾ ਆਂਧਰਾ ਦਾ ਵੀ ਹੈ, ਇਸ ਤੋਂ ਇਲਾਵਾ ਯੂਪੀ ਦਾ। ਯੂਪੀ ਯੋਗੀ ਸਰਕਾਰ ਜਿਹੜੀ ਆ ਨਾ, ਉਹ ਬਹੁਤ ਜ਼ਿਆਦਾ ਜ਼ੋਰ ਲਾ ਰਹੀ ਹੈ ਕਿ ਇੰਡਸਟਰੀ ਜਿਹੜੀ ਉੱਥੋਂ ਹਿੱਲ ਰਹੀ ਹੈ ਥੋੜੀ ਬਹੁਤ, ਜੋ ਵੀ ਸਾਨੂੰ ਫਾਇਦਾ ਪਹੁੰਚਾ ਸਕਦੀ ਆ, ਅਸੀਂ ਇੱਧਰ ਲਿਆਈਏ ਉਹਨੂੰ। ਤਾਂ ਇਹ ਸਰਕਾਰਾਂ ਲਗਾਤਾਰ ਗੱਲਬਾਤ ਕਰ ਰਹੀਆਂ। ਲਾਲ ਬਹਾਦਰ ਸ਼ਾਸਤਰੀ ਦੇ ਜਿਹੜੇ ਹੈਗੇ ਨਾ ਗ੍ਰੈਂਡਸਨ, ਸਿਧਾਰਥ ਹੈ ਸ਼ਾਇਦ ਉਹਨਾਂ ਦਾ ਨਾਮ, ਜੇ ਮੈਂ ਨਹੀਂ ਭੁੱਲਦਾ, ਤੇ ਉਹ ਇਸ ਵੇਲੇ ਕੰਪਨੀਆਂ ਦੇ ਨਾਲ ਪੂਰੀ ਗੱਲਬਾਤ ਕਰ ਰਿਹਾ ਯੂਪੀ ਵਾਸਤੇ। ਤਾਂ ਇਹ ਗੱਲ ਸੁਣਨ ਵਾਲੀ ਆ। ਤਾਂ ਹੁਣ ਸਾਡੇ ਕੈਪਟਨ ਸਾਹਿਬ ਬੜੀ ਦੇਰ ਨਾਲ ਜਾਗਦੇ, ਉਹ ਕਹਿੰਦੇ ਆ ਕਿ ਆਪਾਂ ਵੀ ਗੱਲ ਕਰਦੇ ਹਾਂ ਜੀ ਚਾਈਨਾ ਵਾਲਿਆਂ ਦੇ ਨਾਲ। ਹਾਂ, ਮੈਂ ਸਮਝਦਾ ਕਿ ਗੱਲ ਕਰਨੀ ਚਾਹੀਦੀ ਸੀ, ਪਰ ਪਹਿਲਾਂ ਕਰਨੀ ਚਾਹੀਦੀ ਸੀ ਇਹਨਾਂ ਨੂੰ, ਔਰ ਉਹਦੇ ਲਈ ਢਾਂਚਾ ਬਣਾਉਣਾ ਬਹੁਤ ਜ਼ਰੂਰੀ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਆਏਗੀ, ਮੈਂ ਨਹੀਂ ਕਹਿੰਦਾ ਕਿ ਇਹ ਗਲਤ ਗੱਲ ਹੈ, ਇਹਨਾਂ ਨੂੰ ਗੱਲ ਚਲਾਉਣੀ ਚਾਹੀਦੀ ਹੈ, ਬਹੁਤ ਵਧੀਆ ਗੱਲ ਹੈ ਜੇ ਸਾਡੇ ਤੇ ਕੋਈ 4 ਕੰਪਨੀਆਂ ਆ ਜਾਣ, ਕੋਈ ਮਾੜੀ ਗੱਲ ਨਹੀਂ ਹੈ। ਪਰ ਉਹਦੇ ਵਾਸਤੇ ਤੁਹਾਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇੱਥੇ ਸਭ ਤੋਂ ਵੱਡੀ ਸਮੱਸਿਆ ਪੰਜਾਬ 'ਚ ਆਉਂਦੀ ਹੈ ਜ਼ਮੀਨ ਦੀ। ਜ਼ਮੀਨ ਬਹੁਤ ਮਹਿੰਗੀ ਆ ਸਾਡੇ। ਹੁਣ ਇੱਥੇ 15 ਲੱਖ 20 ਲੱਖ ਤੋਂ ਘੱਟ ਕੋਈ ਕਿੱਲਾ ਨਹੀਂ ਹੈਗਾ, ਕੋਈ 15-20 ਲੱਖ ਤੋਂ ਘੱਟ ਕਿੱਲਾ ਨਹੀਂ ਹੈ। ਜਦ ਕਿ ਜੇ ਤੁਸੀਂ ਰਾਜਸਥਾਨ ਵੱਲ ਚੱਲ ਜਾਓਗੇ ਜਾਂ ਹੋਰ ਸਟੇਟਾਂ ਵੱਲ ਚੱਲ ਜਾਓਗੇ, ਹਿਮਾਚਲ ਵੱਲ ਚੱਲ ਜਾਓਗੇ, ਤਾਂ ਉੱਥੇ ਜ਼ਮੀਨ ਦੇ ਭਾਅ ਨਹੀਂ ਰਹਿ ਜਾਂਦੇ। ਲੇਬਰ ਵੀ ਸਸਤੀ ਹੈ। ਸਾਡੇ ਸਾਰੇ ਦੇਸ਼ ਦੇ ਵਿੱਚੋਂ ਜੇ ਵੇਖੋਗੇ ਤਾਂ ਲੇਬਰ ਮਹਿੰਗੀ ਆ। 2 ਹੀ ਚੀਜ਼ਾਂ ਜ਼ਰੂਰੀ ਆ, ਲੇਬਰ ਤੇ ਲੈਂਡ। ਸਾਡੇ ਇੱਥੇ ਦੋਨੇ ਹੀ ਮਹਿੰਗੀਆਂ। ਤਾਂ ਤੁਹਾਨੂੰ ਪਹਿਲਾਂ ਇਹ ਵੇਖਣਾ ਚਾਹੀਦਾ ਲੇਬਰ ਇੱਥੇ ਰਹਿ ਕਿਹੜੀ ਗਈ ਹੈ ਤੁਹਾਡੀ। ਲੇਬਰ ਖੋਣੀਓ ਤਾਂ ਤੁਹਾਡਾ ਲੁਧਿਆਣਾ ਜਿਹੜਾ ਉਹ ਸੁੰਨਾ ਹੋਇਆ ਪਿਆ, ਤੁਹਾਡੇ ਖੇਤ ਸੁੰਨੇ ਹੋਏ ਪਏ ਆ। ਇਸ ਤੋਂ ਇਲਾਵਾ ਲੈਂਡ ਤੁਹਾਡੀ ਬਹੁਤ ਮਹਿੰਗੀ ਹੈ, ਔਰ ਕਾਨੂੰਨ ਬਹੁਤ ਸਖਤ ਨੇ। ਤੁਸੀਂ ਕਿਸਾਨਾਂ ਤੋਂ ਜ਼ਮੀਨ ਖੋਹ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਪੱਖ 'ਚ ਕਾਨੂੰਨ ਆ। ਸੋ ਤੁਹਾਨੂੰ ਪੂਲ ਬਣਾਉਣਾ ਚਾਹੀਦਾ। ਸਭ ਤੋਂ ਪਹਿਲਾਂ ਤੇ ਇਹ ਆ ਕਿ ਨਿਸ਼ਾਨਦੇਹੀ ਕਰੋ, ਜਿਸ ਤਰ੍ਹਾਂ ਲਾ ਲਓ ਅਬੋਹਰ ਸਾਈਡ ਆ, ਟਿੱਬੇ ਆ, ਜਾਂ ਜਿੱਥੇ ਸਸਤੀ ਜ਼ਮੀਨ ਆ। ਹੁਣ ਜਿੱਦਾਂ ਮੈਂ ਦੱਸਿਆ ਕਿ ਇੱਕ ਐਵਰੇਜ ਰੇਟ ਆ 15-20 ਤੋਂ ਉੱਤੇ ਜ਼ਮੀਨ ਆ ਪੰਜਾਬ ਦੇ ਪਿੰਡਾਂ 'ਚ, ਪਰ ਜੇ ਤੁਸੀਂ ਇੱਧਰ ਨੂੰ ਆ ਜਾਓਗੇ ਉੱਥੇ ਅੱਧੇ ਤੋਂ ਵੀ ਘੱਟ ਜਾਂਦਾ ਰੇਟ, ਅੱਧੇ ਤੋਂ ਵੀ ਘੱਟ ਜਾਂਦਾ ਏਰੀਆ ਉਹ ਡਿਵੈਲਪ ਹੋਣ ਵਾਲਾ। ਤਾਂ ਇਸ ਤਰ੍ਹਾਂ ਤੁਹਾਨੂੰ ਵੀ ਨਿਸ਼ਾਨਦੇਹੀ ਕਰਕੇ ਰੱਖਣੀ ਚਾਹੀਦੀ, ਆਪਣਾ ਢਾਂਚਾ ਬਣਾ ਕੇ ਰੱਖਣਾ ਚਾਹੀਦਾ। ਮਾੜੀ ਗੱਲ ਨਹੀਂ ਹੈ ਕਿ ਤੁਸੀਂ ਵੀ ਇਸ ਮੁਕਾਬਲੇਬਾਜ਼ੀ ਚਾਹੋ, ਪਰ ਜੇ ਇਸ ਮੁਕਾਬਲੇਬਾਜ਼ੀ ਚਾਹਣਾ ਤਾਂ ਠੋਸ ਰੋਡ ਮੈਪ ਹੋਣਾ ਚਾਹੀਦਾ ਤੁਹਾਡੇ ਕੋਲ, ਤੇ ਤੁਸੀਂ ਤੇ ਰੋਡ ਤੇ ਆਏ ਪਏ ਹੋ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ, ਇਹਨਾਂ ਸ਼ਰਤਾਂ ਦਾ ਵੀ ਉਹਨਾਂ ਨੂੰ ਕੁਛ ਦਾ ਧਿਆਨ ਰੱਖਣਾ ਪਊਗਾ।
ਹਾਂਜੀ, ਇਹਨਾਂ ਨੇ ਕਹਿ ਦਿੱਤਾ ਜਿਹੜੀ ਬੀਬੀ ਰਜ਼ੀਆ ਸੁਲਤਾਨਾ ਜੀ ਆ ਟਰਾਂਸਪੋਰਟ ਮਿਨਿਸਟਰ, ਉਹਨਾਂ ਨੇ ਕਹਿ ਦਿੱਤਾ ਕਿ ਮੰਗਲ ਬੁੱਧਵਾਰ ਤੱਕ, ਮਤਲਬ ਕਿ ਕੱਲ ਜਿੱਦਾਂ ਭਲਕ ਪਰਸੋਂ ਤੱਕ ਇਹ ਬੱਸਾਂ ਸ਼ਾਇਦ ਚਲਾਈਆਂ ਜਾ ਸਕਦੀਆਂ। ਸ਼ਰਤਾਂ ਕੀ ਹੋਣਗੀਆਂ ਇਹਦੇ ਵਿੱਚ? ਸ਼ਰਤਾਂ ਮੇਨਲੀ ਲਾ ਲਓ ਕਿ ਇੱਕ ਤੇ ਇਹ ਆ ਕਿ ਡਰਾਈਵਰ ਤੇ ਕੰਡਕਟਰ ਵਾਸਤੇ ਅੱਡ ਅੱਡ ਕੈਬਨ ਜਿਹਾ ਬਣਾ ਦੇਣਗੇ, ਤੇ ਕੈਬਨ ਤੋਂ ਭਾਵ ਇਹੋ ਆ ਕਿ ਉਹ ਅਲੱਗ-ਅਲੱਗ ਰਹਿਣ। ਚਾਦਰਾਂ ਜੀਆਂ ਲਾ ਦੇਣਗੇ ਵਿੱਚ, ਉਹ ਇਹਨਾਂ ਦੀਆਂ ਵਰਕਸ਼ਾਪਾਂ 'ਚ ਚੱਲੀ ਜਾਂਦਾ ਵੈਲਡਿੰਗ ਦਾ ਕੰਮ, ਉਹ ਤਾਂ ਇਹਨਾਂ ਨੇ ਟੁੱਚ ਜੇ ਲਾ ਦੇਣੇ, ਹੋਰ ਕਾਹਦੇ ਕੈਬਨ ਇਹਨਾਂ ਨੇ ਲਾਉਣੇ ਆ। ਦੂਜੀ ਚੀਜ਼ ਇਹ ਆ ਕਿ ਜਿੱਦਾਂ ਹੁਣ ਇੱਕ ਬੱਸ ਦੀ ਕਪੈਸਿਟੀ ਆ 50 ਦੀ ਸਵਾਰੀਆਂ ਦੀ ਜਾਂ 52 ਸਵਾਰੀਆਂ ਦੀ ਆ, ਤਾਂ ਉਹ ਅੱਧੀਆਂ ਬਿਠਾ ਲਈਆਂ ਜਾਣਗੀਆਂ, ਮਤਲਬ ਕਿ ਅੱਧ ਕੀਤਾ ਜਾਏਗਾ। ਔਰ ਇਸ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਹੋਣਗੀਆਂ, ਜਿੱਦਾਂ ਸੈਨੀਟਾਈਜ਼ ਕਰੋ ਜੀ, ਫਲਾਂ ਕਰੋ, ਟਮਕਾਂ ਕਰੋ। ਵੈਸੇ ਜਿਹੜੀ ਦਵਾਈ ਛਿੜਕਦੇ ਪਏ ਸਨ ਗਲੀਆਂ ਗੁਲੀਆਂ ਦੇ ਵਿੱਚ, ਆਪਾਂ ਵੈਸੇ ਪਹਿਲਾਂ ਹੀ ਗੱਲ ਕਹਿ ਦਿੱਤੀ ਸੀਗੀ, WHO ਨੇ ਕਹਿ ਦਿੱਤਾ ਕਿ ਬੇਕਾਰ ਆ ਕੰਮ, ਇਹ ਛਿੜਕਣ ਦਾ ਕੋਈ ਫਾਇਦਾ ਨਹੀਂ, ਕੋਈ ਤੁੱਕ ਨਹੀਂ ਹੈ। ਤੇ ਹੁਣ ਕਿਹੜੀ ਦਵਾਈ ਨਾਲ ਸੈਨੀਟਾਈਜ਼ ਕਰਨਗੇ ਪਤਾ ਨਹੀਂ ਹੈ। ਪਰ ਇਹਦੇ ਵਿੱਚ ਹੁਣ ਇੱਕ ਚੀਜ਼ ਆ, ਠੀਕ ਹੈ ਚਲੋ ਬੱਸਾਂ ਚਲਾਉਣੀ, ਦੇਸ਼ ਤਾਂ ਚਲਾਉਣਾ ਹੀ ਪੈਣਾ ਤੁਹਾਨੂੰ, ਉਹਨੂੰ ਤਾਂ ਸਦਾ ਤੁਸੀਂ ਲਾਕਡਾਊਨ 'ਚ ਨਹੀਂ ਰੱਖ ਸਕਦੇ। ਨਤੀਜਾ ਚਾਹੇ ਕੁਛ ਵੀ ਹੋਵੇ, ਉਹ ਤਾਂ ਹੁਣ ਵੇਖੀ ਜਾਊਗੀ, ਅੱਗੇ ਤੇਰੇ ਭਾਗ ਲੱਛੀਏ, ਉਹ ਤਾਂ ਹੁਣ ਭਾਗ ਹੀ ਆ ਤੁਹਾਡੇ ਅੱਗੇ ਕੀ ਬਣਦਾ। ਪਰ ਗੱਲ ਇਹ ਆ ਕਿ ਦੇਖੋ ਹੁਣ ਤੁਸੀਂ ਇਹ ਤਾਂ ਸਾਰਾ ਕੁਛ ਕਰ ਰਹੇ ਹੋ ਕਿ ਅਸੀਂ ਸ਼ਰਤਾਂ ਦੇ ਤਹਿਤ ਬੱਸਾਂ ਚਲਾਵਾਂਗੇ, ਸਭ ਤੋਂ ਪਹਿਲਾਂ ਰੋਡਵੇਜ਼ ਚਲਾਵਾਂਗੇ, ਔਰ ਜ਼ਿਲ੍ਹਾ ਤੋਂ ਜ਼ਿਲ੍ਹਾ ਹੋ ਜਾਣਗੀਆਂ। ਮਤਲਬ ਕਿ ਜੇ ਮੁਕਤਸਰ ਤੋਂ ਚੱਲੀ ਫਰੀਦਕੋਟ, ਉੱਥੇ ਜਾ ਕੇ ਰੁਕੂਗੀ, ਫਰੀਦਕੋਟ ਤੋਂ ਲਾ ਲਓ ਕਿ ਤਰਨਤਾਰਨ ਰੁਕੂਗੀ, ਫਿਰੋਜ਼ਪੁਰ ਰੁਕੂਗੀ, ਲੁਧਿਆਣੇ ਰੁਕੂਗੀ, ਇਸ ਤਰ੍ਹਾਂ ਮਤਲਬ ਕਿ ਜ਼ਿਲ੍ਹੇ ਜ਼ਿਲ੍ਹੇ ਦੀ ਸਟਾਪੇਜ ਹੋਏਗੀ, ਰਸਤੇ ਦੇ ਵਿੱਚ ਕਿਤੇ ਹੋਰ ਸਟਾਪੇਜ ਨਹੀਂ ਹੋਏਗੀ। ਪਰ ਇਹਦੇ ਨਾਲ ਕੀ ਆ ਕਿ ਕਿਤੇ ਇਹ ਨਾ ਹੋਵੇ ਕਿ ਤੁਸੀਂ ਜਿਹੜਾ ਸਾਰਾ ਭਾਰ ਹੈ, ਜਿਵੇਂ ਹੁਣ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਅਸੀਂ ਅੱਧੀਆਂ ਸਵਾਰੀਆਂ ਖੜਾਂਗੇ, ਇਹ ਨਾ ਹੋਵੇ ਕਿ ਅੱਧੀਆਂ ਸਵਾਰੀਆਂ ਦਾ ਭਾਰ ਜਿਹੜਾ ਤੁਸੀਂ ਦੂਜੀਆਂ ਅੱਧੀਆਂ ਤੇ ਪਾ ਦਿਓ, ਭਾਵੇਂ ਕਿ ਭਾੜਾ ਡਬਲ ਕਰ ਦਿਓ। ਤੇ ਹੁਣ ਬੱਸਾਂ ਦੇ ਵਿੱਚ ਬਾਦਲ ਕੇ ਨਹੀਂ ਬੈਠਦੇ, ਬਾਦਲ ਕੇ ਤੇ ਬੱਸਾਂ 'ਚ ਬਿਠਾਉਂਦੇ ਸਵਾਰੀਆਂ, ਆਪ ਨਹੀਂ ਬਹਿੰਦੇ ਹੋ। ਆਪ ਉਹਨਾਂ ਦੇ ਕੋਲ ਜਹਾਜ਼ ਵੀ ਹੈਗੇ ਆ ਬੜੇ ਵੱਡੇ, ਉਹਨਾਂ ਦੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਵੀ ਹੈਗੀਆਂ। ਬੱਸਾਂ ਉਹਨਾਂ ਦੀਆਂ 'ਚ ਕੌਣ ਬਹਿੰਦਾ? ਆਮ ਬੰਦਾ। ਆਮ ਬੰਦਾ ਜਿਹੜਾ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੱਡੀ ਅਫੋਰਡ ਨਹੀਂ ਕਰਦਾ, ਕਾਰ ਨਹੀਂ ਲੈ ਸਕਦਾ, ਆਮ ਮਿਡਲ ਕਲਾਸ ਬੰਦਾ ਜਾਂ ਲੋਅਰ ਕਲਾਸ ਬੰਦਾ, ਉਹੀ ਬੱਸਾਂ 'ਚ ਸਫ਼ਰ ਕਰਦਾ। ਤੇ ਇਹ ਨਾ ਹੋਵੇ ਕਿਤੇ ਕਿ ਤੁਸੀਂ ਸਾਰਾ ਬੋਝ ਉਸ ਬੰਦੇ ਤੇ ਪਾ ਦਿਓ ਜਿਹੜਾ ਪਹਿਲਾਂ ਹੀ ਬੋਝ ਦੇ ਥੱਲੇ ਦਰੜਿਆ ਪਿਆ। ਇਹ ਨਾ ਹੋਵੇ। ਸ਼ਰਤ ਠੀਕ ਹੈ ਕਿ ਠੀਕ ਹੈ ਕੰਮ ਤੁਸੀਂ ਉਹਨਾਂ ਨੂੰ ਤੋਰੋ, ਪਰ ਇਹ ਕਿਰਾਇਆ ਜਿਹੜਾ ਉਹ ਆਮ ਹੀ ਰਹਿਣਾ ਚਾਹੀਦਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੱਧੂ ਮੂਸੇਵਾਲਾ ਬੁਰਾ ਫਸਿਆ, ਸਰਕਾਰ ਵੱਲੋਂ ਸਖਤ ਕਾਰਵਾਈ ਦੀ ਤਿਆਰੀ ਹੈ। ਹਾਂਜੀ, ਕਾਰਵਾਈ ਇਹਦੇ ਤੇ ਹੋ ਹੀ ਗਈ ਆ, ਤੁਸੀਂ ਸੁਣ ਲਿਆ ਹੋਣਾ, ਸੋਸ਼ਲ ਮੀਡੀਆ ਤੇ ਰੌਲਾ ਪੈ ਗਿਆ। ਵੈਸੇ ਰੌਲਾ ਇਹਨਾਂ ਦੇ ਆਪਣੇ ਬੰਦੇ ਹੀ ਪਾ ਦਿੰਦੇ, ਉਸਤਾਦ ਤੇ ਪਰਚਾ ਹੋ ਗਿਆ, ਉਸਤਾਦ ਤੇ ਪਰਚਾ ਹੋ ਗਿਆ। ਉਹ ਉਸਤਾਦ ਕਹਿੰਦੇ ਆ ਨਾ ਜਿਹੜੇ ਇਹਦੇ ਸਿੱਧੂ ਦੇ ਫੈਨ ਆ ਮੁੰਡੇ, ਉਹ ਕਹਿੰਦੇ ਕਿ ਉਸਤਾਦ ਫਸ ਗਿਆ। ਤੇ ਉਹ ਤਾਂ ਪਹਿਲਾਂ ਹੀ ਉਹਨੇ ਗਾਣਾ ਗਾ ਦਿੱਤਾ ਸੀ, ਸਿੱਧੂ ਰਹਿੰਦਾ ਹੈ ਸਵਾਲਾਂ ਵਿੱਚ ਨਹੀਂ, ਇਸ ਤਰ੍ਹਾਂ ਜੇ ਕਰਕੇ ਉਹ ਗਾਣਾ ਬਹੁਤ ਮੂਸੇਵਾਲਾ ਰਹਿੰਦਾ ਹੈ ਸਵਾਲਾਂ ਵਿੱਚ ਨਹੀਂ, ਤਾਂ ਉਹ ਸਵਾਲਾਂ ਵਿੱਚ ਨਹੀਂ ਬਵਾਲਾਂ ਵਿੱਚ ਵੀ ਰਹਿਣ ਲੱਗ ਪਿਆ। ਇਹ ਗੇਜ ਮਾੜੀ ਹੁੰਦੀ ਆ। ਖੀਰ ਦੇਖੋ ਇਹ ਪਤਾ ਕੀ ਆ ਕਿ ਸਿੱਧੂ ਮੂਸੇਵਾਲੇ ਨੇ ਆਪਣਾ ਜੋ ਉਹਦਾ ਸੁਭਾਅ ਹੈ, ਪਤਾ ਨਹੀਂ ਨੈਚੁਰਲੀ ਹੈ ਜਾਂ ਕਈ ਵਾਰ ਬੰਦਾ ਸ਼ੋਹਰਤ ਦੇ ਮੁਕਾਮ ਤੇ ਪਹੁੰਚ ਕੇ ਵੀ ਆਪਣਾ ਸੁਭਾਅ ਥੋੜਾ ਬਦਲ ਲੈਂਦਾ, ਚੇਂਜ ਕਰ ਲੈਂਦਾ। ਉਹਦੇ ਨਾਲ ਕੀ ਹੈ ਕਿ ਇੱਕ ਤਰ੍ਹਾਂ ਨਾਲ ਕਹੀਏ ਨਾ ਕਿ ਗਾਣੇ ਤਾਂ ਹੁਣ ਬਹੁਤ ਸਾਰੇ ਕਲਾਕਾਰ ਗਾਉਂਦੇ ਆ, ਇੱਕ ਵਰਗ ਉਹਨੇ ਆਪਣੇ ਉਲਟ ਉਹ ਖੜਾ ਕਰ ਲਿਆ ਜੋ ਸਿਰਫ ਤੇ ਸਿਰਫ ਈਗੋ ਜੇ ਕਰਕੇ ਹੀ ਆਉਂਦਾ, ਹੋਰ ਕੋਈ ਮਸਲਾ ਨਹੀਂ ਹੈ। ਉਹ ਵਰਗ ਹੈ ਜਿਹੜਾ, ਉਹ ਵਰਗ ਐਸਾ ਵਰਗ ਹੈ ਕਿ ਜੇ ਮਗਰ ਤੁਹਾਡੇ ਲੱਗ ਗਿਆ ਉਹ ਤੁਹਾਡੀਆਂ ਛਾਲਾਂ ਚੁਕਾ ਹੀ ਦਿੰਦਾ ਹੈ। ਸੋ ਉਸ ਵਰਗ ਨੇ ਹੀ ਇਹਨੂੰ ਬਲਿਆ। ਇਹ ਮਾਮਲਾ ਚੱਲ ਗਿਆ ਸੀ ਹਾਈ ਕੋਰਟ ਦੇ ਵਿੱਚ, ਉਹਦੇ ਵਿੱਚ ਐਡਵੋਕੇਟ ਵੀ ਹੁੰਦੇ ਆ, ਉਹਦੇ ਵਿੱਚ ਐਕਟਿਵਿਸਟ ਵੀ ਹੁੰਦੇ ਆ, ਉਹਦੇ ਵਿੱਚ ਇੰਟਲੈਕਚੁਅਲ ਵੀ ਹੁੰਦੇ ਆ। ਜਦੋਂ ਉਹ ਤੁਹਾਡੇ ਮਗਰ ਪੈ ਜਾਂਦੇ ਆ, ਇਹ ਪੰਡਤ ਨੂੰ ਧਰਿੰਦਰ ਰਾਓ ਜੀ ਨੂੰ ਕਰਦੇ ਹੁੰਦੇ ਸੀਗੇ ਨਾ ਮਜ਼ਾਕ ਇਹਨਾਂ ਦੇ ਚੇਲੇ ਵਾਲ ਕੇ, ਉਹ ਸਾਰੇ ਮਗਰ ਪਏ ਹੋਏ ਸੀ। ਇਹ ਗੱਲ ਨੋਟ ਕਰਨ ਵਾਲੀ ਆ। ਤਾਂ ਉਹ ਹਾਈ ਕੋਰਟ ਦੇ ਵਿੱਚ ਚੱਲ ਗਏ। ਜਦੋਂ ਹਾਈ ਕੋਰਟ ਦੇ ਵਿੱਚ ਚੱਲ ਗਏ, ਹਾਈ ਕੋਰਟ 'ਚ ਤੁਸੀਂ ਕੁਛ ਨਹੀਂ ਕਰ ਸਕਦੇ, ਇੱਥੇ ਤੁਹਾਡੀ ਪੁਲਿਸ ਦਾ ਬੇਵੱਸ ਹੋ ਜਾਂਦੀ ਹੈ। ਤਾਂ ਜਦ ਹਾਈ ਕੋਰਟ 'ਚ ਗਿਆ ਸੀ ਮਸਲਾ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਪੁਲਿਸ ਬਚਣ ਵਾਸਤੇ ਕਹਾਣੀ ਕਰ ਰਹੀ ਆ ਕਿ ਅਸੀਂ ਜਾਂਚ ਪੜਤਾਲ ਕੀਤੀ। ਉਹੀ ਗੱਲ ਹੋਈ, ਜਿਵੇਂ ਹੀ ਹਾਈ ਕੋਰਟ 'ਚ ਪੁਲਿਸ ਪੇਸ਼ ਹੋਈ, ਨਾਲ ਦੀ ਨਾਲ ਇਹਨਾਂ ਨੇ ਕਹਿੰਦਾ ਜੀ ਅਸੀਂ ਤੇ ਧਾਰਾ ਜੋੜ ਦਿੱਤੀ ਨਾਲ ਦੀ ਨਾਲ ਇਨਕੁਆਇਰੀ ਕਰਕੇ। ਉਹ ਗੱਲ ਸੱਚੀ ਹੋਈ, ਨਾਲ ਦੀ ਨਾਲ ਪੁਲਿਸ ਕੋਲ ਬਚਣ ਦਾ ਹੱਥ ਕੰਡਾ ਸੀ, ਕਹਿੰਦੇ ਕਿ ਆਪਾਂ ਤੇ ਧਾਰਾ ਜੋੜ ਦਿੱਤੀ ਆ। ਸੋ ਇਹਦੇ ਖਿਲਾਫ ਆਰਮਜ਼ ਐਕਟ ਦਾ ਮਾਮਲਾ ਦਰਜ ਹੋ ਗਿਆ। ਹੁਣ ਜੇ ਪੁਲਿਸ ਚਾਹੇ ਇਹਨੂੰ ਰਾਤ ਨੂੰ ਵੀ ਘਰੋਂ ਚੁੱਕ ਸਕਦੀ ਹੈ, ਪਰ ਚੁੱਕੇਗੀ ਨਹੀਂ। ਮੈਨੂੰ ਯਕੀਨ ਆ ਟਾਈਮ ਦੇਣਗੇ ਤਾਂ ਕਿ ਜ਼ਮਾਨਤ ਕਰਵਾ ਲਵੇ, ਬੇਲ ਕਰਵਾ ਲਵੇ। ਪਰ ਜੋ ਵੀ ਆ ਦੇਖੋ, ਗੱਲ ਤੇ ਇਹ ਆ ਕਿ ਕਲਾਕਾਰ ਆ, ਸਿੰਗਰ ਬੰਦਾ ਹੈ, ਜੋ ਵੀ ਆ, ਸਭ ਤੋਂ ਪਹਿਲਾਂ ਪੰਜਾਬੀ ਆ,
ਇਹੋ ਜਿਹੇ ਰਫੜ ਤੋਂ ਬਚਣਾ ਚਾਹੀਦਾ। ਆਪਣਾ ਕੈਰੀਅਰ ਜਿੰਨਾ ਚਿਰ ਹੈਗਾ ਚਲਾਵੇ। ਇਹੋ ਜਿਹੇ ਬਵਾਲ ਕਰਨ ਦੀ ਕਿਸੇ ਨੂੰ ਤਾਂ ਗੀਤ ਗਾਉਣਾ ਚਲੋ ਠੀਕ ਆ, ਤੁਹਾਡੀ ਟਸਲਬਾਜ਼ੀ ਵੀ ਹੁੰਦੀ ਹੈ ਜਦੋਂ ਤੁਸੀਂ ਕੰਮ ਕਾਰ ਕਰਦੇ, ਕੁਛ ਬੰਦੇ ਨਾਲ ਵਿਗੜ ਵੀ ਜਾਂਦੀ ਆ, ਉਹ ਤੁਹਾਡਾ ਪ੍ਰੋਫੈਸ਼ਨ ਦਾ ਕੰਮ ਹੁੰਦਾ। ਪ੍ਰੋਫੈਸ਼ਨਲੀ ਤੁਸੀਂ ਕੁਛ ਬੰਦਿਆਂ ਨਾਲ ਵਿਗਾੜ ਵੀ ਲੈਂਦੇ ਹੋ, ਕੁਛ ਨਾਲ ਬਣਾ ਲੈਂਦੇ ਹੋ, ਪਰ ਆਮ ਬੰਦਿਆਂ ਨਾਲ ਵੀ ਉਲਝੀ ਜਾਣਾ, ਫਿਰ ਇਸ ਤਰ੍ਹਾਂ ਦੇ ਸਮਾਜੀ ਝਗੜੇ ਝੇੜੇ ਵੀ ਛੇੜਦੇ ਨੇ, ਇਹਦੇ ਨਾਲ ਤੁਹਾਡਾ ਕੈਰੀਅਰ ਨਿਸ਼ਚਿਤ ਤੌਰ ਤੇ ਪ੍ਰਭਾਵਿਤ ਹੁੰਦਾ ਹੀ ਹੁੰਦਾ। ਸੋ ਇਹ ਬਖੇੜਾ ਜਿਹੜਾ ਨਹੀਂ ਕਰਨਾ ਚਾਹੀਦਾ। ਕਲਾਕਾਰਾਂ ਦੇ ਹੱਥ 'ਚ ਮਾਈਕ ਹੋਵੇ, ਹੱਥ 'ਚ ਕਲਮ ਹੋਵੇ, ਠੀਕ ਆ। ਜਦੋਂ 47 ਦਨਾਲੀਆਂ ਤੱਕ ਗੱਲ ਚਲੇ ਗਈ, ਫਿਰ ਅਦਾਲਤਾਂ ਦੀਆਂ ਦੀਵਾਲੀਆਂ ਤੁਹਾਨੂੰ ਪਤਾ ਫਿਰ ਮਨਾਈਆਂ ਜਾਂਦੀਆਂ। ਜੀ, ਅਤੇ ਮਿੰਟੂ ਜੀ, ਜੇ ਇੱਦਾਂ ਦਾ ਚਾਰਜ ਲੱਗਦਾ ਹੈ ਤਾਂ ਕੀ ਅਜਿਹੇ ਬੰਦੇ ਨੂੰ ਫਿਰ ਬਾਹਰ ਆਉਣ ਜਾਣ ਦੀ ਇਜਾਜ਼ਤ ਹੁੰਦੀ ਹੈ? ਦੇਖੋ, ਪਾਸਪੋਰਟ ਜ਼ਬਤ ਹੋ ਸਕਦਾ ਜਾਂ ਪਰਮਿਸ਼ਨ ਲੈ ਕੇ ਆਉਣਾ ਪਊਗਾ, ਦੋ ਹੀ ਚੀਜ਼ਾਂ ਨੇ। ਕਿਉਂਕਿ ਅਗਲਿਆਂ ਨੇ ਸੈਣੀ ਦਾ ਪਾਸਪੋਰਟ ਰਖਾ ਲਿਆ ਜੀ, ਅਗਲਿਆਂ ਨੇ ਸੁਮੇਧ ਸਿੰਘ ਸੈਣੀ ਦਾ ਪਾਸਪੋਰਟ ਜਮ੍ਹਾਂ ਕਰਾ ਲਿਆ ਕਿ ਇੱਥੇ ਰੱਖ, ਸੱਜਾ ਹੱਥ ਕੱਢ ਕੇ ਇੱਥੇ ਰੱਖ ਪਾਸਪੋਰਟ, ਫਿਰ ਦੇਖਾਂਗੇ ਤਮਾਸ਼ਾ ਆਪਾਂ। ਸੋ ਜੇ ਉਹਦਾ ਰੱਖਿਆ ਜਾ ਸਕਦਾ ਤਾਂ ਕੇਸ ਦੇ ਵਿੱਚ ਪਾਸਪੋਰਟ ਇਹਦਾ ਵੀ ਜਮ੍ਹਾਂ ਹੋ ਜਾਊਗਾ। ਔਰ ਜਦੋਂ ਵੀ ਇਹਨੇ ਬਾਹਰ ਜਾਣਾ ਹੋਇਆ, ਇਹਨੂੰ ਪਰਮਿਸ਼ਨ ਲੈਣੀ ਪਏਗੀ ਬਕਾਇਦਾ। ਜਿਸ ਕੋਰਟ ਦੇ ਵਿੱਚ ਮੁਕੱਦਮਾ ਚੱਲੇਗਾ, ਉਸ ਕੋਰਟ ਤੋਂ ਹਰੇਕ ਵਾਰੀ ਪਰਮਿਸ਼ਨ ਲੈਣੀ ਪਏਗੀ ਕਿ ਅਸੀਂ ਇੰਨੇ ਦਿਨਾਂ ਵਾਸਤੇ ਟੂਰ ਤੇ ਜਾ ਰਹੇ ਹਾਂ। ਤੇ ਬਹੁਤ ਪੰਗਾ ਹੁੰਦਾ ਕੇਸ ਜਿਹੜੇ ਆ। ਦੇਖੋ, ਆਪਾਂ ਕਹਿ ਦਿੰਦੇ ਉੱਤੋਂ ਤੋਂ ਮੈਂ ਪਰਵਾਹ ਨਹੀਂ ਕਰਦਾ, ਫਲਾਹ ਨਹੀਂ ਕਰਦਾ, ਜਦੋਂ ਇਸ ਗਲੀ ਗੇੜੀ 'ਚ ਪੈ ਜਾਈਏ ਨਾ, ਫਿਰ ਹੱਥ ਜੋੜੀ ਦੇ ਕੇ ਜਾਨ ਛੁੱਟੇ ਕਦੋਂ ਜੀ। ਕਿਉਂਕਿ ਰੋਜੀ ਰੋਟੀ ਦਾ ਸਵਾਲ ਆ। ਕਮਾਈਆਂ ਤਾਂ ਜਿਹੜੀਆਂ ਉਹਨਾਂ ਨੇ ਅਖਾੜੇ ਲਾ ਕੇ ਹੀ ਜਿਹੜੀਆਂ ਕਰਨੀਆਂ ਪੰਜਾਬ 'ਚ ਹੋਈ ਜਾਣਗੇ ਤਾਂ ਵੱਖਰੀ ਗੱਲ ਆ, ਪਰ ਬਾਹਰੋਂ ਫਿਰ ਜਿਹੜੇ ਉਹ ਫਿਰ ਕਿੰਨੀ ਗੁਣਾ ਹੋ ਕੇ ਇਕੱਠੇ ਮਿਲਦੇ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਅਗਵਾ ਮਾਮਲੇ ਦੇ ਵਿੱਚ ਸੁਮੇਧ ਸੈਣੀ ਤੋਂ ਬਾਅਦ ਬਾਕੀ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ। ਹਾਂਜੀ ਹਾਂਜੀ, ਸੁਮੇਧ ਸਿੰਘ ਸੈਣੀ ਦੀ ਦੇਖ ਲਓ ਗੱਲ ਚੱਲੀ ਹੈ ਤੇ ਨਾਲ ਦੀ ਨਾਲ ਉਹਦਾ ਆ ਗਿਆ ਹਵਾਲਾ ਵੀ ਜ਼ਿਕਰ ਹੋ ਗਿਆ। ਹਾਂ, ਇਹਦਾ ਫਿਕਰ ਵੀ ਬੜਾ ਸੀਗਾ ਲੋਕਾਂ ਨੂੰ ਕਿ ਕੀ ਬਣੂਗਾ, ਤਾਂ ਜ਼ਿਕਰ ਵੀ ਹੋ ਗਿਆ। ਤਾਂ ਖੈਰ ਦੇਖੋ, ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਇਹਦੇ ਸਹਿ ਦੋਸ਼ੀ ਸੀਗੇ, ਇਹਦੇ ਨਾਲ ਦੇ ਜਾਂ ਨਹੀਂ, ਜਿਹੜੇ ਕੋ ਅਕਿਊਜ਼ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਵੀ ਚੱਲ ਗਏ ਅਦਾਲਤ ਦੇ ਵਿੱਚ। ਜਿੱਦਾਂ ਉਹ ਨਾਮ ਹੈਗੇ ਉਹਨਾਂ ਦੇ ਕੁਲਦੀਪ ਸਿੰਘ, ਅਨੂਪ ਸਿੰਘ, ਜਗੀਰ ਸਿੰਘ, ਹਰਸਹਾਈ ਸ਼ਰਮਾ, ਇਹ ਵੀ ਵਕੀਲ ਦੇ ਰਾਹੀਂ ਮੋਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਗਏ ਆ ਕਿ ਸਾਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਜਾਵੇ। ਮੇਰੇ ਖਿਆਲ ਦੇ ਨਾਲ ਹੁਣ ਕੋਈ ਬਹੁਤੀ ਮੁਸ਼ਕਲ ਨਹੀਂ ਆਏਗੀ, ਕਿਉਂਕਿ ਦੇਖੋ ਜਦ ਇੱਕ ਬੰਦੇ ਦੀ ਜ਼ਮਾਨਤ ਹੋ ਜਾਂਦੀ ਹੈ ਨਾ, ਜਿੱਦਾਂ ਖਾਸ ਤੌਰ ਤੇ ਕਿਸੇ ਵੀ ਮਾਮਲੇ 'ਚ ਕੋਈ ਮੇਨ ਦੋਸ਼ੀ ਆ, ਮੁੱਖ ਦੋਸ਼ੀ ਆ, ਜਦ ਉਹਦੀ ਜ਼ਮਾਨਤ ਹੋ ਜਾਂਦੀ ਆ ਤਾਂ ਜਿਹੜੇ ਹੁੰਦੇ ਆ ਸਹਿ ਦੋਸ਼ੀ, ਉਹ ਗਰਾਊਂਡ ਹੀ ਉਹਨੂੰ ਬਣਾਉਂਦੇ ਆ ਉਸੇ ਜ਼ਮਾਨਤ ਨੂੰ। ਉਹਦਾ ਵਕੀਲ ਜਿਹੜਾ ਹੁੰਦਾ, ਡਿਫੈਂਸ ਦਾ ਵਕੀਲ ਹੁੰਦਾ, ਉਹ ਜਾ ਕੇ ਇਹੀ ਗੱਲ ਕਹਿੰਦਾ ਕਿ ਜਿਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਜ਼ਮਾਨਤ ਲੈ ਗਿਆ ਤਾਂ ਭਾਈ ਉਹ ਦੂਜੇ ਜਿਹੜੇ ਸਹਿ ਦੋਸ਼ੀ ਆ ਫਿਰ ਉਹਦੇ ਵੀ ਹੱਕਦਾਰ ਆ। ਤਾਂ ਮੈਨੂੰ ਲੱਗਦਾ ਕਿ ਉਸੇ ਗਰਾਊਂਡ ਦੇ ਆਧਾਰ ਤੇ ਇਹਨਾਂ ਨੂੰ ਜ਼ਮਾਨਤ ਮਿਲ ਜਾਣੀ, ਕੋਈ ਮੁਸ਼ਕਲ ਨਹੀਂ ਆਉਣੀ ਇਹਨਾਂ ਨੂੰ। ਵੈਸੇ ਕਹਿੰਦੇ ਆ ਕਿ ਸੁਮੇਧ ਸੈਣੀ ਨੂੰ ਵੀ ਖਾਸਾ ਅੱਛਾ VIP ਟ੍ਰੀਟਮੈਂਟ ਦਿੱਤਾ ਇਹਨਾਂ ਨੇ ਜਦੋਂ ਗਿਆ ਥਾਣੇ ਦੇ ਵਿੱਚ। ਜੀ ਜੀ ਜੀ। ਅਤੇ ਮਿੰਟੂ ਜੀ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਹੈ। ਮਿਲਦੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 13